ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂਜੇ ਤੋਂ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ, ਫੌਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ, ਫਰੀਮੌਂਟ, ਗੁਰਦਾਵਰ ਸਿੰਘ, ਮਨਜੀਤ ਕੌਰ, ਜੁਬਾ ਸਿਟੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਬਹੁਤ ਬਹੁਤ ਧੰਨਵਾਦ। ਜੇ ਹੋਰ ਵੀ ਕਿਸੇ ਨੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ, ਕਾਲ ਕਰ ਸਕਦੇ ਹੋ 4087227698। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਪੰਨੂ ਜੀ, ਆਪਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈ ਦਿੰਦੇ ਹਾਂ ਕਿ ਜਿਹੜਾ ਇੰਨੀ ਦੇਰ ਤੋਂ, ਮੇਰੇ ਖਿਆਲ 3-4 ਸਾਲ ਹੋ ਗਏ ਤੁਹਾਨੂੰ ਟੰਗ ਰੱਖਿਆ ਸੀਗਾ, ਝੂਠਾ ਕੇਸ ਪਾਇਆ ਸੀਗਾ, ਉਹਦੇ ਵਿੱਚੋਂ ਜਿਹੜਾ ਕੇਸ ਆ ਤੁਹਾਡਾ ਉਹ ਤੁਹਾਡੇ ਹੱਕ ਵਿੱਚ ਹੋਇਆ। ਬਹੁਤ ਬਹੁਤ ਤੁਹਾਨੂੰ ਮੁਬਾਰਕਾਂ। ਹਾਂਜੀ ਜੀ, ਧੰਨਵਾਦ ਤੁਹਾਡਾ ਔਰ ਪੰਜਾਬੀ ਰੇਡੀਓ USA ਦੇ ਸਮੂਹ ਜਿੰਨਾ ਵੀ ਹੈ, ਉਹ ਚਾਹੇ ਤੁਹਾਡਾ ਜਿਹੜਾ ਦੀ ਪਰਸਨਲ ਪਰਿਵਾਰ ਹੈ, ਭਾਜੀ ਹੋਰਾਂ ਦਾ, ਜਿੰਨੇ ਵੀ ਹੋਸਟ ਨੇ ਉਹ, ਔਰ ਇੱਕ ਉਹ ਪਰਿਵਾਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਜੀ। ਉਹ ਮੁਲਕ ਜਿਨ੍ਹਾਂ ਦੇ ਕਈ ਵਾਰੀ ਨਾਮ ਹੀ ਨਹੀਂ, ਉੱਥੋਂ ਵੀ ਜਦੋਂ ਜਿਹੜਾ ਦੀ ਲੋਕਾਂ ਦੇ ਕਾਲ ਜਿਹੜੇ ਆਉਂਦੇ ਆ, ਤੇ ਉਹ ਸਾਰੇ ਦੇ ਸਾਰੇ ਜਿਹੜੇ ਦੀ ਖੜੇ ਰਹੇ ਮਾੜੇ ਸਮੇਂ ਦੇ ਦੌਰਾਨ, ਕਿਉਂਕਿ ਉਹ ਸੀਗਾ ਜੀ ਜਦੋਂ ਚੰਗੇ ਜਿਹੜੇ ਦੀ ਉਹ ਛੱਡ ਜਾਂਦੇ ਆ। ਔਰ ਤੁਸੀਂ ਖਾਸ ਤੌਰ ਦੇ ਉੱਤੇ ਮੇਰੀ ਵਾਈਫ ਔਰ ਮੇਰੇ ਪਰਿਵਾਰ ਦਾ ਜਿਹੜਾ ਉਦੋਂ ਜਿਹੜਾ ਸਾਥ ਦਿੱਤਾ ਜੀ, ਉਹਦੇ ਵਾਸਤੇ ਕੋਈ ਲਫ਼ਜ਼ ਨਹੀਂ। ਪਰਮਾਤਮਾ ਦਾ ਬਹੁਤ ਧੰਨਵਾਦ ਜੀ, ਜਿਹਨੇ ਹੱਥ ਦੇ ਕੇ ਰੱਖਿਆ। ਔਰ ਇਹਦੀ ਕਿ ਜਦੋਂ ਇਸ ਤਰ੍ਹਾਂ ਦੇ ਤੁਸੀਂ ਕਿਸੇ ਜਿਹੜੇ ਖਲ ਜਗਣ ਦੇ ਵਿੱਚ ਫਸ ਜਾਂਦੇ ਹੋ, ਉਹਦੇ ਵਿੱਚੋਂ ਨਿਕਲ ਸਕਣਾ, ਕਿਉਂਕਿ ਜਿਸ ਤਰ੍ਹਾਂ ਦੇ ਸਿਸਟਮ ਨੇ ਸਭ ਨੂੰ ਜਿਹੜਾ ਦੀ ਉਹ ਪਤਾ। ਮੇਰੇ ਵਕੀਲ ਸਾਹਿਬਾਨ ਨੇ, ਵੜੈਚ ਸਾਹਿਬ MPS ਵੜੈਚ, ਉਹਨਾਂ ਦੇ ਬ੍ਰਦਰ ਨੇ ਸਰਬਜੀਤ ਹੋਰੀ, ਮੇਰੇ ਦੋਵੇਂ ਮੋਹਿਤ ਕਪੂਰ ਹੋਰੀ, ਇਹ ਉਹ ਮੇਰੇ ਵਕੀਲ ਵਾਂਗੂ ਨਹੀਂ ਜੀ ਵਿਚਰੇ, ਪਰਿਵਾਰਕ ਮੈਂਬਰਾਂ ਵਾਂਗੂ ਜਿਹੜਾ ਦੀ ਉਹ ਵਿਚਰੇ। ਸ਼ਾਇਦ ਸਮਝਦਾ ਜੀ ਕਿ ਇਹ ਜਿਹੜਾ ਕੇਸ ਸੀਗਾ, ਜਿਹੜਾ 3.5 ਸਾਲ ਮੈਨੂੰ ਜਿਹੜਾ ਲੰਘਣਾ ਪਿਆ ਜੀ, ਉਹਦੇ ਬਹੁਤ ਕੁਛ ਜਿਹੜਾ ਉਹ ਸਿਖਾਵਤ ਹੈ ਜੀ ਦੁਨੀਆਦਾਰੀ ਦੇ ਵਿੱਚ। ਇੱਕ ਪੇਸ਼ੈਂਸ ਜਿਹੜੀ ਉਹ ਸਿਖਾਈ, ਔਰ ਇਹ ਵੀ ਜਿਹੜਾ ਜੀ ਉਹ ਪਤਾ ਲੱਗ ਗਿਆ ਕਿ ਜਿਹੜੇ ਬਹੁਤ ਕਰੀਬੀ ਜਿਹੜੇ ਸੀਗੇ ਜੀ, ਉਹ ਵੀ ਉਸ ਟਾਈਮ ਦੇ ਉੱਤੇ ਸਾਥ ਛੱਡ ਗਏ ਸੀਗੇ ਬਹੁਤ ਸਾਰੇ। ਪਰ ਇਹ ਵੀ ਹੈ ਕਿ ਕੁਛ ਸੋਲਿਡ ਐਸੇ ਜੁੜੇ ਜਿਨ੍ਹਾਂ ਦੇ ਨਾਲ ਉਮਰ ਭਰ ਦਾ ਜਦੋਂ ਤੱਕ ਸਾਹ ਚੱਲਦੇ ਆ ਜੀ, ਉਦੋਂ ਤੱਕ ਦਾ ਸਾਥ ਵੀ ਜਿਹੜਾ ਜੀ ਉਹ ਬਣ ਗਿਆ। ਬਹੁਤ ਧੰਨਵਾਦ ਜੀ ਸਾਰੇ ਸਮੁੱਚੇ ਭਾਈਚਾਰੇ ਦਾ ਜੀ, ਜਿਹੜੇ ਉਹ ਖੜੇ ਰਹੇ। ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਮਾਨਸਿਕ ਹਾਲਤ ਜਿਹੜੀ ਹੁੰਦੀ ਆ ਜਦੋਂ ਕੋਈ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਗੱਲ ਲਿਖ ਦਿੰਦਾ ਕਿ ਤੂੰ ਰੇਪਿਸਟ ਹੈ, ਤੂੰ ਬਲਾਤਕਾਰੀ ਹੈ, ਤੇ ਉਹ ਕਿੰਨੇ ਦਿਨ ਜਿਹੜੀ ਉਹ ਚੀਜ਼ ਸੌਣ ਨਹੀਂ ਦਿੰਦੀ ਜੀ ਉਸ ਬੰਦੇ ਦੇ ਵਾਸਤੇ ਜਿਹਦੇ ਆਪਣੇ ਬੱਚੇ ਜਵਾਨ ਨੇ, ਜਵਾਨ ਉਹਦਾ ਬੇਟਾ ਹੈ, ਉਹਦੀ ਜਵਾਨ ਬੇਟੀ ਹੈ, ਕਿ ਉਹ ਇਸ ਤਰ੍ਹਾਂ ਦੇ ਲਫ਼ਜ਼ ਦੇ ਬਾਰੇ ਦੇ ਵਿੱਚ ਕਦੀ ਸੋਚ ਵੀ ਸਕਦਾ ਜੀ ਦਿਮਾਗ ਦੇ ਵਿੱਚ। ਪਰ ਉਹ ਪਾਇਆ ਗਿਆ, ਸਭ ਨੂੰ ਪਤਾ ਜੀ ਕਿਹੜੇ ਤਰੀਕੇ ਦੇ ਨਾਲ ਪਿਆ। ਕਿਵੇਂ ਇੱਕ ਉਦੋਂ ਦੇ ਜਿਹੜੇ ਮੰਤਰੀ ਟੋਰਾਂਟੋ ਦੇ ਰੇਡੀਓ ਦੇ ਉੱਤੇ ਇਸ ਕੇਸ ਪੈਣ ਤੋਂ 3 ਦਿਨ ਪਹਿਲਾਂ ਜਿਹੜਾ ਦੀ ਬੋਲਦੇ ਆ ਕਿ ਅਗਲੀ ਵਾਰੀ ਹੁਣ ਇਸ ਪੱਤਰਕਾਰ ਦੀ ਨਾਂ ਲੈ ਕੇ ਜਿਹੜਾ ਦੀ ਤੋ ਕਿਵੇਂ ਹੋਇਆ, ਜੋ ਵੀ ਸਭ ਨੂੰ ਜਿਹੜਾ ਦੀ ਉਹ ਪਤਾ। ਪਰ ਜਿਹੜਾ ਮਾੜੇ ਸਮੇਂ ਦੇ ਉੱਤੇ ਜਿਹੜਾ ਸਾਥ ਦਿੱਤਾ ਜਿਹੜੇ ਲੋਕਾਂ ਨੇ ਜੀ, ਮੈਂ ਸਿਰਫ ਔਰ ਸਿਰਫ ਇਸ ਸਮੇਂ ਦੇ ਉੱਤੇ ਉਹੀ ਜਿਹੜਾ ਜੀ ਯਾਦ ਰੱਖਣਾ ਚਾਹੁੰਦਾ। ਔਰ ਧੰਨਵਾਦ ਜਿਹੜਾ ਜੀ ਪਰਮਾਤਮਾ ਦਾ ਤੁਹਾਡੇ ਸਾਥ, ਬਹੁਤ ਮਿਹਰਬਾਨੀ। ਬਿਲਕੁਲ ਜੀ, ਬਿਲਕੁਲ। ਜਿਹਦੇ ਨਾਲ ਇਸ ਤਰ੍ਹਾਂ ਬੀਤਦੀ ਆ, ਤੁਸੀਂ ਬੱਚਿਆਂ ਦੀ ਗੱਲ ਕੀਤੀ ਆ, ਬਹੁਤ ਸਾਰੇ ਮੈਂ ਲੋਕ ਦੇਖੇ ਆ, ਉਹਨਾਂ ਤੋਂ ਇਹ ਸਹਿ ਨਹੀਂ ਹੁੰਦਾ। ਉਹ ਤਾਂ ਬਹੁਤ ਸਾਰੇ ਅੱਖੀਂ ਦੇਖਣ ਦੀਆਂ ਗੱਲਾਂ ਖੁਦਕਸ਼ੀਆਂ ਕਰ ਜਾਂਦੇ, ਪਰ ਤੁਸੀਂ ਡਟੇ ਰਹੇ ਆ, ਬਹੁਤ ਵਧੀਆ। ਪਰਮਾਤਮਾ ਨੂੰ ਵੀ ਪਤਾ ਆ ਕਿ ਕੀ ਸੱਚ ਹੈ ਅਤੇ ਕੀ ਝੂਠ ਹੈ। ਅਤੇ ਚੱਲਦੇ ਆਪਾਂ ਰੈਗੂਲਰ ਖਬਰਾਂ ਦੇ ਵੱਲ। ਅਤੇ ਆਪਾਂ ਅਭਿਨੰਦਨ ਦੀ ਗੱਲ ਕਰਦੇ ਹਾਂ, ਜਿਹੜਾ ਪਾਇਲਟ ਸੀਗਾ, ਵਿੰਗ ਕਮਾਂਡਰ ਸੀਗਾ, ਉਸ ਦਾ ਯੋਗਦਾਰ ਸਵਾਗਤ ਕੀਤਾ ਗਿਆ, ਪਰ ਕੋਈ ਲੀਡਰ ਨਹੀਂ ਸਾਹਮਣੇ ਆ ਰਿਹਾ ਹਜੇ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਹੈਡਿੰਗ ਜਿਹੜਾ ਅਖਬਾਰ ਦੇ ਵਿੱਚ ਲੱਗਿਆ, ਇੰਗਲਿਸ਼ ਦੀ ਅਖਬਾਰ ਦੇ ਵਿੱਚ, ਉਹ ਇੱਕ ਖਿੱਤੇ ਦਾ ਅਖਬਾਰ ਹੈ ਕਰਨਾਟਕਾ ਦਾ। ਉਹ ਹੈਡਿੰਗ ਜਿਹੜੀ ਹੈ ਨਾ ਜੀ, ਉਹ ਅਜੇ ਵੀ ਜਾਰੀ ਆ। ਉਹਦਾ ਹੈਡਿੰਗ ਸੀਗਾ ਪੂਰੇ ਸਫ਼ੇ ਦੇ ਉੱਤੇ, ਮੌਨ ਕੀ ਬਾਤ। ਔਰ ਥੱਲੇ ਲਿਖਿਆ ਸੀਗਾ ਕਿ ਜਿਹੜੇ ਇਹ ਨੇਤਾ ਨੇ, ਕਿਹੜਾ ਨੇਤਾ ਕਿਹੜੇ ਸਮਾਗਮ ਦੇ ਵਿੱਚ ਉਹਨਾਂ ਦਿਨਾਂ ਦੇ ਦੌਰਾਨ ਜਿਹੜਾ ਉਹ ਬਿਜ਼ੀ ਸੀਗਾ। ਮੈਂ ਉਹ ਬਾਅਦ ਤੁਹਾਨੂੰ ਦੱਸਦਾ ਜੀ। ਪਰ ਇਹ ਜਿਹੜਾ
ਅਭਿਨੰਦਨ ਸੀਗਾ ਜੀ, ਇਹ ਚੰਗਾ ਹੋਇਆ ਕਿ ਜਿਹੜਾ ਜੀ ਉਹ ਆਪਣੇ ਪਰਿਵਾਰ ਦੇ ਵਿੱਚ ਪਰਤਿਆ। ਅਭਿਨੰਦਨ ਦਾ ਵਾਘਾ ਸਰਹੱਦ ਦੇ ਰਾਹੀਂ ਜਿਹੜਾ ਜੀ 3 ਦਿਨਾਂ ਦੇ ਵਿੱਚ ਵਾਪਸ ਆ ਜਾਣਾ ਪਾਕਿਸਤਾਨ ਤੋਂ, ਇਹ ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ ਇਹ ਲੱਗਦਾ ਹੋਵੇ ਕਿ ਇੱਕ ਵਿੰਗ ਕਮਾਂਡਰ ਉੱਧਰ ਫੜਿਆ ਗਿਆ ਸੀ, ਉੱਥੋਂ ਦੇ ਅਸੈਂਬਲੀ ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਨੇ ਉਹਦੀ ਰਿਹਾਈ ਦਾ ਐਲਾਨ ਕੀਤਾ ਤੇ ਉਹ ਵਾਘਾ ਸਰਹੱਦ ਰਾਹੀਂ ਲੰਘ ਕੇ ਇੱਧਰ ਆ ਗਿਆ। ਇੰਨੀ ਗੱਲ ਨਹੀਂ ਹੈ, ਸਿੰਬੋਲਿਕ ਰੂਪ ਦੇ ਵਿੱਚ ਇਹ ਮੈਸੇਜ ਏਡਾ ਵੱਡਾ ਜਿਹੜਾ ਜੀ ਉਹ ਗਿਆ ਅੰਤਰਰਾਸ਼ਟਰੀ ਭਾਈਚਾਰੇ ਦੇ ਵਿੱਚ ਔਰ ਜਾਊਗਾ। ਮੇਰਾ ਖਿਆਲ ਇਹ ਵਰ੍ਹਿਆਂ ਤੱਕ ਜਿਹੜਾ ਜੀ ਉਹ ਮੈਸੇਜ ਯਾਦ ਰੱਖਿਆ ਜਾਊਗਾ ਇੱਕ ਪੀਸ ਦੇ ਵਾਸਤੇ। ਜੇ ਉਸ ਪੁਆਇੰਟ ਆਫ ਵਿਊ ਦੇ ਨਾਲ ਦੇਖੀਏ, ਲੋਕ ਜਿਹੜੇ ਆ ਨਾ ਜੀ ਉਹ ਅਮਨ ਚਾਹੁੰਦੇ ਆ। ਜਿਹੜਾ ਇੰਨਾ ਵੱਡਾ ਉਹਦਾ ਸਵਾਗਤ ਕੀਤਾ ਗਿਆ, ਕੱਲ ਇੱਥੇ ਚੇਨਈ ਤੋਂ ਦਿੱਲੀ ਫਲਾਈਟ ਆਈ ਔਰ ਜਿਹੜੇ ਲੋਕ ਉਹਦੇ ਵਿੱਚ ਜਦੋਂ ਅਨਾਊਂਸ ਕੀਤਾ ਗਿਆ ਇਸ ਫਲਾਈਟ ਦੇ ਵਿੱਚ ਅਭਿਨੰਦਨ ਦੀ ਮਦਰ ਤੇ ਉਹਦੇ ਫਾਦਰ ਨੇ। ਨਹੀਂ ਤਾਂ ਆਪਾਂ ਦੇਖਦੇ ਹਾਂ ਜਦੋਂ ਫਲਾਈਟ ਰੁਕਦੀ ਆ, ਲੋਕ ਟਕ 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 ਕਿੰਨੀ ਤੇਜ਼ੀ ਦੇ ਨਾਲ ਆਪਣਾ ਸਮਾਨ ਕੱਢਦੇ ਆ, ਇੱਕ ਦੂਜੇ ਤੋਂ ਮੂਹਰੇ ਭੱਜਦੇ ਆ। ਨਾ ਕਿਸੇ ਨੇ ਸਮਾਨ ਕੱਢਿਆ, ਨਾ ਕਿਸੇ ਨੂੰ ਕੋਈ ਕਾਹਲੀ। ਦੋਨਾਂ ਸਾਈਡਾਂ ਦੇ ਉੱਤੇ ਲੋਕ ਉੱਠ ਕੇ ਖੜੇ ਹੋ ਗਏ ਔਰ ਤਾੜੀਆਂ ਮਾਰ ਕੇ ਵਿੱਚੋਂ ਉਹਨਾਂ ਨੇ ਸਭ ਤੋਂ ਪਹਿਲਾਂ ਉਹਦੇ ਮਦਰ ਫਾਦਰ ਨੂੰ, ਜਿਹੜੇ ਪਿੱਛੇ ਬੈਠੇ ਹੋਏ ਸੀਗੇ ਪਿਛਲੀਆਂ ਸੀਟਾਂ ਤੇ, ਉੱਥੋਂ ਉਹਨਾਂ ਨੂੰ ਜਿਹੜਾ ਵੀ ਉਹ ਲੰਘਾਇਆ। ਜੇ ਤੁਸੀਂ ਉਹ ਵੀਡੀਓ ਦੇਖੋ, ਉਹਦੇ ਵਿੱਚੋਂ ਲੋਕਾਂ ਦੇ ਫੇਸ ਪੜ੍ਹਨ ਦੀ ਜਿਹੜੀ ਵੀ ਉਹ ਕੋਸ਼ਿਸ਼ ਕਰਨੀ, ਉਹ ਫੇਸ ਜਿਹੜੇ ਨੇ ਉਹ ਅਮਨ ਦਾ ਸੁਨੇਹਾ ਦੇ ਰਹੇ ਨੇ। ਇਹ ਕਿਸੇ ਜੰਗ ਲਾਉਣ ਵਾਲੇ ਨੂੰ ਦਿਸੇ ਉਹ ਫੇਸ ਜਾਂ ਨਾ ਦਿਸੇ, ਜਾਂ ਉਹ ਜਾਣ ਬੁੱਝ ਕੇ ਇਗਨੋਰ ਕਰੇ। ਇਗਨੋਰ ਕਰਨ ਵਾਲਾ ਹੈ ਨਹੀਂ ਇਹ। ਇਹਨੇ ਇੱਕ ਮੈਸੇਜ ਜਿਹੜਾ ਨਾ ਜੀ ਉਹ ਵਾਘਾ ਸਰਹੱਦ ਦੇ ਰਾਹੀਂ ਆਉਣ ਦਾ ਉਹ ਅਭਿਨੰਦਨ ਨੇ ਜਿਹੜਾ ਜੀ ਉਹ ਦਿੱਤਾ। ਮੈਂ ਅੱਗੇ ਇੱਕ ਦਿਨ ਗੱਲ ਕਹੀ ਸੀ ਕਿ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਕਿਸੇ ਬਿਲਡਿੰਗ ਦੇ ਰੂਪ ਦੇ ਵਿੱਚ ਨਹੀਂ ਦੇਖ ਸਕਦੇ, ਕਿਸੇ ਇੱਕ ਜਗ੍ਹਾ ਦੇ ਰੂਪ ਦੇ ਵਿੱਚ ਨਹੀਂ ਦੇਖ ਸਕਦੇ, ਕਿਸੇ ਇੱਕ ਵਿਅਕਤੀ ਦੇ ਰੂਪ ਦੇ ਵਿੱਚ ਨਹੀਂ ਜਿਹੜਾ ਵੀ ਉਹ ਦੇਖ ਸਕਦੇ। ਪਰ ਅਭਿਨੰਦਨ ਦਾ ਜਿਹੜਾ ਆਉਣਾ ਇੱਕ ਸਿੰਬੋਲਿਕ ਰੂਪ ਦੇ ਵਿੱਚ ਬਹੁਤ ਵੱਡਾ ਮੈਸੇਜ ਹੈ। ਠੀਕ ਉਸੇ ਤਰੀਕੇ ਦੇ ਨਾਲ ਇਹ ਸੈਕਿੰਡ ਇੰਟਰਨੈਸ਼ਨਲ ਪੱਧਰ ਦੇ ਉੱਤੇ ਗਿਆ ਮੈਸੇਜ ਹੈ ਜੀ। ਮੈਂ ਕੋਈ ਕੰਪੇਅਰ ਨਹੀਂ ਕਰਨਾ ਚਾਹੁੰਦਾ, ਨਾ ਕੋਈ ਕੰਪੈਰੀਜ਼ਨ ਹੈ, ਪਰ ਕਰਤਾਰਪੁਰ ਦੇ ਲਾਂਘੇ ਦੇ ਵਿੱਚ ਜੋ ਫਰਾਕਦਲੀ ਇਮਰਾਨ ਖਾਨ ਹੋਰਾਂ ਨੇ ਵਿਖਾਈ ਸੀ ਪਹਿਲਾਂ ਜਿਹੜੇ ਤੇ ਉਹ ਅਜੇ ਵੀ ਜਿਹੜਾ ਜੀ ਉਹ ਖੜੇ ਨੇ, ਤੇ ਇਹ ਸੈਕਿੰਡ ਹੈ। ਅਕਸਰ ਇਹ ਕਿਹਾ ਜਾਂਦਾ ਕਿ ਜਿਹੜੇ ਖਿਡਾਰੀ ਹੁੰਦੇ ਆ ਉਹ ਫਰਾਖ ਦਿਲ ਹੁੰਦੇ ਆ। ਇਹ ਇੱਕ ਵਾਰੀ ਫਿਰ ਇਮਰਾਨ ਖਾਨ ਹੋਰਾਂ ਨੇ ਜਿਹੜਾ ਜੀ ਉਹ ਸਿੱਧ ਕੀਤਾ ਕਿ ਜਿਹੜੇ ਰਵਾਇਤੀ ਪੋਲੀਟੀਸ਼ੀਅਨ ਨੇ ਉਹਨਾਂ ਤੋਂ ਉਹ ਡਿਫਰੈਂਟ ਵੇ ਦੇ ਨਾਲ ਜਿਹੜਾ ਜੀ ਉਹ ਸੋਚਦੇ ਆ। ਚਾਹੇ ਕੋਈ ਥੱਪਾ ਲਾਹੇ, ਚਾਹੇ ਕੋਈ ਜੋ ਮਰਜ਼ੀ ਕਹੇ, ਮੈਂ ਕਹੂੰਗਾ ਕਿ ਇਮਰਾਨ ਖਾਨ ਹੋਰਾਂ ਦਾ ਜਿਹੜਾ ਜੀ ਇਸ ਮਾਮਲੇ ਦੇ ਉੱਤੇ, ਪੀਸ ਵਾਲੇ ਮਾਮਲੇ ਦੇ ਉੱਤੇ ਧੰਨਵਾਦ ਜਿਹੜਾ ਜੀ ਉਹ ਕਰਨਾ ਬਣਦਾ। ਸਾਰੇ ਭੰਡਦੇ ਨੇ, ਅਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਸ਼ਾਮਲ ਆ। ਉੱਥੇ ਅੱਤਵਾਦ ਪਨਪਿਆ, ਉੱਥੇ ਇਹ ਟ੍ਰੇਨਿੰਗ ਸੈਂਟਰ ਜਿਹੜੇ ਉਹ ਹੈਗੇ ਆ, ਉਮੀਦ ਹੈ ਕਿ ਉਹ ਵੀ ਜਿਹੜੇ ਜੀ ਉਹ ਕੰਟਰੋਲ ਹੋਣਗੇ। ਪਰ ਜੋ ਉਹਨੇ ਆਹ ਮੈਸੇਜ ਜਿਹੜਾ ਜੀ ਅਭਿਨੰਦਨ ਦੇ ਰਾਹੀਂ ਦਿੱਤਾ ਇਮਰਾਨ ਖਾਨ ਨੇ, ਵਰਿਆਂ ਤੱਕ ਜਿਹੜਾ ਜੀ ਉਹ ਯਾਦ ਰੱਖਿਆ ਜਾਊਗਾ। ਬਿਲਕੁਲ ਜੀ, ਬਿਲਕੁਲ। ਲੋਕ ਬਿਲਕੁਲ ਪੀਸ ਚਾਹੁੰਦੇ ਆ ਜੀ। ਤੇ ਕੱਲ ਆਪਾਂ ਪਰਮਰਾਜ ਉਮਰਾ ਨੰਗਲ ਦੀ ਗੱਲ ਕੀਤੀ ਸੀ, ਜਿਹੜੇ IG ਸੀਗੇ, ਕਿ ਉਹ ਕੱਲ ਤੱਕ ਤੇ ਨੌਕਰੀ ਤੋਂ ਸੀ ਪਰ ਹੁਣ ਨੌਕਰੀ ਤੋਂ ਸਸਪੈਂਡ ਕਰ ਦਿੱਤੇ ਗਏ। ਬਿਲਕੁਲ ਜੀ, ਪੰਜਾਬ ਸਰਕਾਰ ਦੇ ਹੋਮ ਮਿਨਿਸਟਰੀ ਨੇ, ਗ੍ਰਹਿ ਵਿਭਾਗ ਨੇ ਕੋਟਕਪੂਰਾ ਗੋਲੀकांड ਦੇ ਵਿੱਚ ਗ੍ਰਿਫਤਾਰ ਕੀਤੇ IG ਪਰਮਰਾਜ ਉਮਰਾ ਨੰਗਲ ਨੂੰ ਕੱਲ ਸ਼ਾਮ ਜਿਹੜਾ ਜੀ ਉਹ ਮੁਅੱਤਲ ਕਰ ਦਿੱਤਾ, ਕਿਉਂਕਿ ਇਹਨੂੰ ਲੈ ਕੇ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਜੀ ਉਹ ਪਈ ਹੋਈ ਸੀ। ਇਹ ਪਟੀਸ਼ਨ ਜਿਹੜੀ ਹੈ ਜੀ ਇੱਕ ਉਸ ਔਰਤ ਨੇ ਪਾਈ ਆ। ਉਹ ਔਰਤ ਤੇ ਉਹਦਾ ਪਰਿਵਾਰ ਵਰ੍ਹਿਆਂ ਤੋਂ ਇੱਕ ਲੜਾਈ ਲੜ ਰਿਹਾ। ਇਸ ਔਰਤ ਦਾ ਪਤੀ ਚੁੱਕ ਕੇ ਘਰੋਂ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਸੀ, ਇਹ ਕਹਿ ਕੇ ਕਿ ਅਸੀਂ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਮਾਰ ਦਿੱਤਾ। ਇਹ ਖਬਰਾਂ ਸੀ ਜੀ, ਮੈਂ ਲਫ਼ਜ਼ ਵਰਤਦਾ ਨਹੀਂ ਹੁੰਦਾ ਇਹ ਅੱਤਵਾਦੀ ਕਦੇ, ਪਰ ਕਿਉਂਕਿ ਇਹ ਖਬਰਾਂ ਜਿਹੜੀਆਂ ਜੀ ਉਹ ਲਵਾਈਆਂ ਸਨ ਪੁਲਿਸ ਨੇ ਉਦੋਂ, ਜਦੋਂ ਕਿ ਬਾਅਦ ਦੇ ਵਿੱਚ ਗੁਰਨਾਮ ਸਿੰਘ ਬੰਡਾਲਾ ਜਿਉਂਦਾ ਜਿਹੜਾ ਵੀ ਉਹ ਸਾਹਮਣੇ ਆ ਗਿਆ ਸੀ। ਉਹਨੂੰ ਕਿਉਂ ਮਾਰਿਆ ਗਿਆ, ਉਹ ਔਰਤ ਜਿਹੜੀ ਜੀ ਉਹ ਪਾਈ ਗਈ ਸੀ। ਇਸ ਮਾਮਲੇ ਦੇ ਉੱਤੇ ਵੀ ਸਰਕਾਰ ਤੱਤੇ ਪਾਣੀ 'ਚ ਪਈ ਹੋਈ ਆ, ਹਾਈ ਕੋਰਟ ਜਵਾਬ ਦੇਣਾ ਪੈਣਾ। ਉਦੋਂ ਪਹਿਲਾਂ ਪਰਮਰਾਜ ਉਮਰਾ ਨੰਗਲ ਨੂੰ ਜਿਹੜਾ ਜੀ ਉਹ ਮੁਅੱਤਲ ਕਰ ਦਿੱਤਾ। ਔਰ ਇਹ ਮਾਮਲਾ ਜਿਹੜਾ ਜੀ ਉਹ ਉੱਠਣਾ ਚਾਹੀਦਾ ਉਸ ਔਰਤ ਵਾਲਾ, ਜਿੰਨੇ ਇਨਸਾਫ ਪਸੰਦ ਲੋਕ ਨੇ। ਉਮਰਾ ਨੰਗਲ ਨੂੰ SIT ਨੇ 18 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ। 26 ਫਰਵਰੀ ਤੱਕ ਉਹ ਪੁਲਿਸ ਰਿਮਾਂਡ ਦੇ ਉੱਤੇ ਰਿਹਾ। ਪਿਛਲੇ 48 ਘੰਟਿਆਂ ਤੋਂ ਉਮਰਾ ਨੰਗਲ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਨਜ਼ਰਬੰਦ ਹੈ ਜੀ। ਪੰਜਾਬ ਸਰਕਾਰ ਨੇ ਉਹਨੂੰ ਮੁਅੱਤਲ ਕਰਨ ਦੇ ਨਾਲ ਬਕਾਇਦਾ ਚਾਰਜ ਸ਼ੀਟ ਵੀ ਕੀਤਾ। ਇਸ ਤੋਂ ਇਲਾਵਾ ਜਿਹੜੀ ਵਿਭਾਗ ਦੀ ਪੜਤਾਲ ਹੈ ਉਹਦੇ ਵੀ ਹੁਕਮ ਦਿੱਤੇ ਗਏ ਆ। ਪਰਮਰਾਜ ਉਮਰਾ ਨੰਗਲ ਪਹਿਲਾ ਅਧਿਕਾਰੀ ਹੈ ਜੀ ਜਿਹਨੂੰ ਬੇਅਦਬੀ ਤੇ ਗੋਲੀकांड ਦੇ ਨਾਲ ਜੁੜੇ ਜਿਹੜਾ ਮਾਮਲੇ ਦੇ ਉੱਤੇ ਮੁਅੱਤਲ ਕਰਕੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਆ।
गिरफ्तारी तो बाद मुअत्तली का सामना कर रहे उमरा नंगल के बहबल कला गोली कांड के भी गिरफ्तार होने की जिहड़ी कोई संभावना है। SIT ने अदालत के विच ये कहा कि DSP रैंक के एक अधिकारी ने उमरा नंगल के बहबल कांड के विच शामिल होने की पुष्टि की है। आई थिंक जिहड़े इस मामले के वास्ते लड़ रहे लोग ने, इंसाफ पसंद ने, वो तो ये भी चाहते हैं कि चरणजीत शर्मा नूं जिवें रिटायर पहला जिहड़ा जी वो कर दिता गया सी, ये वापस होने चाहिए। इन्हां नूं जिन्ने भत्ते वगैरह जिहड़े जी वो मिलते हैं, जे चार्ज लगे आ, कल नूं बरी होके आ जाण ते फिर जिहड़ा जी बेशक वो इन्हां नूं वापस दे दिते जाण। उदों तक इन्हां नूं ये सारियां जिहड़ियां चीज़ां ने जी वो वापस होणियां चाहिदियां ने, क्योंकि जो घिनौणा ये सारा कुछ जिहड़ा वो सामने आया ਉਹਦੀ मिसाल किते नहीं मिलती। पर सियाणे कहते हैं ना, अपने बुने हुए जाल दे विच जिहड़ी वो मक्कड़ी फस जाती है। वो प्रैस कानफ्रेंस जिहड़ी वो कीती हुई जिहदे विच ये कहा गया कि जी आ देखो जिप्सी, इहदे उत्ते गोलियां मारियां गईयां। वो प्रैस कानफ्रेंस वो परमराज उमरा नंगल के गले की हड्डी बन गई, क्योंकि ये साबित हो गया कि वो राइफल कित्थे लिजा के जिहड़ी जिप्सी आ उहनूं गोलियां मारियां गईयां। और क्योंकि वो प्रैस कानफ्रेंस वीडियो के विच सी, वो सारी सामने ਉਹਦੇ ਵਿੱਚ ਇਹ ਕਹਿ ਰਿਹਾ कि बहबल कलां ਦੇ ਵਿੱਚ ਸਾਡੇ ਉੱਤੇ ਅਟੈਕ ਹੋਇਆ ਪੁਲਿਸ ਤੇ ਅਸੀਂ ਸੈਲਫ ਪ੍ਰੋਟੈਕਸ਼ਨ ਦੇ ਵਿੱਚ ਗੋਲੀਆਂ ਚਲਾਈਆਂ, ਜਦੋਂ ਕਿ ਸਾਬਤ ਇਹ ਹੋ ਗਿਆ ਕਿ ਉਹ ਬੰਦੂਕ ਵੀ ਇਹਨਾਂ ਦੀ, ਜਿਪਸੀ ਵੀ ਇਹਨਾਂ ਦੀ, ਜਗ੍ਹਾ ਵੀ ਇਹਨਾਂ ਦੀ। ਉੱਥੇ ਉਹਦੇ ਵਿੱਚ ਗੋਲੀਆਂ ਮਾਰ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਦੋ ਬੰਦੇ ਅਸੀਂ ਮਾਰੇ ਆ ਉਹ ਸਹੀ ਜਿਹੜਾ ਜੀ ਉਹ ਮਾਰਿਆ। ਉਹੀ ਕਹਾਣੀ ਜਿਹੜੀ ਸੀ ਉਹਦੇ ਵਿੱਚ ਉਲਝ ਗਿਆ ਇਹ ਜਿਹੜਾ ਆਫੀਸਰ। ਔਰ ਇਹ ਕੋਈ ਪ੍ਰੈਸ ਕਾਨਫਰੰਸ ਇਹਦੀ ਪਹਿਲੀ ਨਹੀਂ ਸੀਗੀ। ਤੁਹਾਨੂੰ ਯਾਦ ਹੋਣਾ ਜਦੋਂ ਇੱਕ ਨਾਬਾਲਿਗ ਲੜਕੀ ਅਗਵਾ ਹੋ ਗਈ ਸੀ ਫਰੀਦਕੋਟ ਤੋਂ, ਉਹਨੂੰ ਲੱਭਣ ਦੀ ਬਜਾਏ ਇਸੇ ਹੀ ਆਫੀਸਰ ਨੇ ਪ੍ਰੈਸ ਕਾਨਫਰੰਸ ਜਿਹਦੇ ਵਿੱਚ ਉਸ ਨਾਬਾਲਿਗ ਲੜਕੀ ਦੇ ਵਿਆਹ ਦੀਆਂ ਫੋਟੋਆਂ ਜਿਹੜੀਆਂ ਜਾਰੀ ਕੀਤੀਆਂ ਸੀ ਵੀ ਉਹ ਕੋਈ ਅਗਵਾ ਨਹੀਂ ਹੋਈ, ਉਹਨੇ ਤਾਂ ਆਪਣੀ ਮਰਜ਼ੀ ਨਾਲ ਗਈ ਹੈ ਔਰ ਉਹਨੇ ਵਿਆਹ ਕਰਾ ਲਿਆ। ਜਦੋਂ ਕਿ ਇੱਕ ਯੂਥ ਅਕਾਲੀ ਦਲ ਦਾ ਗੁੰਡਾ ਨਿਸ਼ਾਨ ਸਿੰਘ ਜਿਹੜਾ ਸੀ ਉਹਨੂੰ ਘਰੋਂ ਲੈ ਗਿਆ ਸੀਗਾ ਚੁੱਕ ਕੇ ਜਬਰੀ। ਬਿਲਕੁਲ ਜੀ, 1984 ਤੋਂ ਬਾਅਦ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਸੀ। ਇੱਦਾਂ ਦੇ ਕੰਮ ਇਹਨਾਂ ਨੇ ਬਹੁਤ ਕੀਤੇ ਹੋਏ ਆ, ਇਸ ਕਰਕੇ ਹੁਣ ਮੂੰਹ ਪਿਆਇਆ ਸੀਗਾ। ਤੇ ਅੱਗੇ ਮਨਤਾਰ ਬਰਾੜ ਦੀ ਜੇ ਗੱਲ ਕਰੀਏ ਤਾਂ ਉਸ ਨੂੰ ਹੁਣ ਗ੍ਰਿਫਤਾਰੀ ਤੋਂ ਡਰ ਲੱਗਿਆ। ਬਿਲਕੁਲ ਜੀ, ਇਹ ਫਰੀਦਕੋਟ ਦੀ ਜਿਹੜੀ ਅਦਾਲਤ ਹੈ ਉਹਦੇ ਵਿੱਚ ਇੱਕ ਤਾਂ ਜਿਹੜਾ ਚਰਨਜੀਤ ਸ਼ਰਮਾ ਜੀ ਉਹ ਵੀ ਉਹਨੇ ਵੀ ਆਪਣੀ ਜ਼ਮਾਨਤ ਦੀ ਅਰਜ਼ੀ ਲਾਈ ਆ ਸੈਸ਼ਨ ਕੋਰਟ ਦੇ ਵਿੱਚ। ਪਰ ਇਹ ਜਿਹੜੀ ਸੈਸ਼ਨ ਕੋਰਟ ਦੇ ਵਿੱਚ ਲੱਗੀ ਅਰਜ਼ੀ ਜਿਹੜੀ ਆ ਜੀ ਇਹ ਮੁਲਤਵੀ ਜਿਹੜੀ ਜੀ ਉਹ ਕੀਤੀ ਗਈ ਆ। ਅੱਜ ਇਸ ਮਾਮਲੇ ਦੇ ਉੱਤੇ ਫੈਸਲਾ ਆਉਣ ਦੀ ਸੰਭਾਵਨਾ ਹੈ। ਚਰਨਜੀਤ ਸ਼ਰਮਾ ਨੂੰ ਜ਼ਮਾਨਤ ਇੱਥੋਂ ਮਿਲਣ ਦੇ ਆਸਾਰ ਬਹੁਤ ਥੋੜੇ ਨੇ। ਉਹਦਾ ਅਹਿਮ ਕਾਰਨ ਇਹ ਆ ਕਿ ਜਿਹੜੀਆਂ ਧਾਰਾਵਾਂ ਨੇ, ਕਤਲ, ਇਰਾਦਾ ਕਤਲ, ਦੰਗੇ ਭੜਕਾਉਣਾ, ਸਬੂਤ ਨਸ਼ਟ ਕਰਨਾ, ਇਹ ਬੇਹੱਦ ਗੰਭੀਰ ਜਿਹੜੀਆਂ ਧਾਰਾਵਾਂ ਨੇ। ਔਰ ਇਹ ਸਾਰੀਆਂ ਨੇ ਸਾਰੀਆਂ ਪਰਮਰਾਜ ਉਮਰਾ ਨੰਗਲ ਹੋਰਾਂ ਦੇ ਉੱਤੇ ਵੀ ਜਿਹੜੀਆਂ ਉਹ ਲੱਗ ਗਈਆਂ, ਕਿਉਂਕਿ ਜਿਹੜੇ 4 ਗਵਾਹ ਨੇ, ਮੈਂ ਕੱਲ ਡਿਟੇਲ ਦੱਸੀ ਸੀਗੀ ਕਿ ਉਹਨਾਂ ਗਵਾਹਾਂ ਨੂੰ ਜਿਹੜੇ ਮਾਨਯੋਗ ਜੱਜ ਨੇ ਉਹਨਾਂ ਦੇ ਸਾਹਮਣੇ ਪੇਸ਼ ਕਰਕੇ ਉਹਨਾਂ ਦੇ 161 ਦੇ ਤਹਿਤ ਬਿਆਨ ਜਿਹੜੇ ਜੀ ਉਹ ਦਰਜ ਕੀਤੇ ਗਏ ਆ। ਜਦੋਂ ਜੱਜ ਦੇ ਸਾਹਮਣੇ ਬਿਆਨ ਹੁੰਦੇ ਆ ਫਿਰ ਉਹ ਬਿਆਨਾਂ ਤੋਂ ਕੋਈ ਮੁੱਕਰ ਨਹੀਂ ਸਕਦਾ। ਇਹਨਾਂ ਬਿਆਨਾਂ ਨੂੰ ਲੈ ਕੇ ਜਿਹੜੇ SIT ਆ ਉਹ ਹੁਣ ਹਾਈ ਕੋਰਟ ਜਾ ਰਹੀ ਹੈ। SP ਬਿਕਰਮਜੀਤ ਸਿੰਘ ਤੇ ਇੱਕ SHO ਜਿਨ੍ਹਾਂ ਨੂੰ ਅਗਾਊਂ ਜ਼ਮਾਨਤ ਮਿਲੀ ਹੈ, ਉਹਨਾਂ ਦੀਆਂ ਇਹ ਜ਼ਮਾਨਤਾਂ ਰੱਦ ਕਰਵਾਉਣ ਦੇ ਵਾਸਤੇ ਅਕਾਲੀ ਆਗੂ ਤੇ ਉਸ ਦਿਨ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਵਿਚਾਲੇ ਇੱਕ ਸੂਤਰਧਾਰ ਬਣੇ ਕਾਲਾਂ ਦੇ ਵਿੱਚ ਸਾਬਕਾ ਵਿਧਾਇਕ ਫਰੀਦਕੋਟ ਤੇ ਮਨਤਾਰ ਬਰਾੜ, ਜਿਹਨੂੰ 8 ਘੰਟੇ ਦੇ ਕਰੀਬ ਜਿਹੜੀ ਪੁੱਛਗਿੱਛ ਲੰਮੀ ਕੀਤੀ ਗਈ। ਉਹਨੂੰ ਲੱਗਦਾ ਹੈ ਕਿ SIT ਨੇ ਉਹਨੂੰ ਅਰੈਸਟ ਕਰ ਲੈਣਾ ਕਿਸੇ ਸਮੇਂ ਵੀ, ਕਿਉਂਕਿ ਉਹ ਬਹੁਤ ਅਹਿਮ ਕੜੀ ਹੈ। ਇਸ ਕਰਕੇ ਉਹਨੇ ਵੀ ਰੁਖ ਜਿਹੜਾ ਜੀ ਉਹ ਕੀਤਾ ਅਦਾਲਤ ਦਾ। ਫਰੀਦਕੋਟ ਦੀ ਅਦਾਲਤ ਦੇ ਵਿੱਚ ਉਹਨੇ ਜਿਹੜਾ ਜੀ ਬਲੈਂਕਟ ਬੇਲ ਜਿਹੜੀ ਹੈ ਜੀ ਉਹ ਮੰਗੀ ਆ। ਤੇ ਬਲੈਂਕਟ ਬੇਲ ਦੇ ਵਿੱਚ ਹੁੰਦਾ ਜੀ ਕਿ ਉਹਨੇ ਕਿਹਾ ਕਿ ਜੇ ਉਹਨੂੰ ਗ੍ਰਿਫਤਾਰ ਕਰਨਾ ਤੇ ਕੁਛ ਦਿਨਾਂ ਦਾ ਜਿਹੜਾ ਸਮਾਂ ਫਿਰ ਅਦਾਲਤ ਦੇਣ ਵੀ ਇੰਨੇ ਦਿਨ ਦਾ ਅਗਾਊਂ ਨੋਟਿਸ ਜਿਹੜਾ ਜੀ ਉਹ ਦਿਓ, ਜਿਹੋ ਜੀ ਬਲੈਂਕਟ ਬੇਲ ਸਮੇਤ ਸੈਣੀ ਹੋਰਾਂ ਨੂੰ ਮਿਲੀ ਹੋਈ ਹੈ। ਪਰ ਉਹਨੂੰ ਤੁਰੰਤ ਰਾਹਤ ਨਹੀਂ ਮਿਲੀ। ਇਹਦੇ ਵਿੱਚ ਬਹੁਤ ਜਿਹੜਾ ਜੀ ਉਹ ਅਹਿਮ ਹੈ। ਇਸ ਕਰਕੇ ਇਹਨੇ ਜਿਹੜੇ ਜੀ ਅੱਗੇ ਨੋਟਿਸ ਜਿਹੜੇ ਆ ਜੀ ਉਹ ਜਾਰੀ ਕਰ ਦਿੱਤੇ ਗਏ ਆ ਸਰਕਾਰ ਨੂੰ, ਔਰ ਉਹਦਾ ਪੱਖ ਜਾਣਨ ਦੇ ਵਾਸਤੇ। ਔਰ ਜਾਂਚ ਟੀਮ ਜਿਹੜੀ ਹੈ SIT ਉਹਨੂੰ ਵੀ ਨੋਟਿਸ ਜਿਹੜਾ ਜੀ ਉਹ ਗਿਆ। ਅਦਾਲਤ ਇਸ ਮਸਲੇ ਦੇ ਉੱਤੇ 5 ਮਾਰਚ ਨੂੰ ਅਗਲੀ ਸੁਣਵਾਈ ਜਿਹੜੀ ਹੈ ਜੀ ਉਹ ਕਰ ਸਕਦੀ ਹੈ। ਹੁਣ 5 ਮਾਰਚ ਦੇ ਵਿੱਚ ਅੱਜ ਅਜੇ ਸਾਡੇ ਇੱਥੋਂ ਮੁਤਾਬਕ ਹੋਈ 2-3 ਦਿਨ ਪਏ ਆ ਜੀ।
ਜੇ ਉਦੋਂ ਪਹਿਲਾਂ SIT ਮਨਤਾਰ ਸਿੰਘ ਬਰਾੜ ਨੂੰ ਅਰੈਸਟ ਜਿਹੜਾ ਜੀ ਉਹ ਕਰ ਲੈਂਦੀ ਆ ਤੇ ਇਹ ਇੱਕ ਅਹਿਮ ਹੋਰ ਗ੍ਰਿਫਤਾਰੀ ਜਿਹੜੀ ਜੀ ਇਸ ਮਾਮਲੇ ਦੇ ਵਿੱਚ ਹੋਊਗੀ, ਕਿਉਂਕਿ ਪਹਿਲਾਂ ਤਾਂ ਮਨਤਾਰ ਬਰਾੜ ਇਹ ਮੰਨਿਆ ਹੀ ਨਹੀਂ ਕਿ ਉਹਨੇ ਗੱਲ ਜਿਹੜੀ ਜੀ ਉਹ ਕੀਤੀ ਆ। ਇਹ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਕਮਿਸ਼ਨ ਜਦੋਂ ਜਿਹੜਾ ਜੀ ਉਹਨੇ ਕਾਲਾਂ ਦੇ ਡਿਟੇਲ ਜਿਹੜੇ ਸੀਗੇ ਜੀ ਉਹ ਸਾਰੇ ਦੇ ਸਾਰੇ ਲਾ ਦਿੱਤੇ, ਉਦੋਂ ਮਨਤਾਰ ਬਰਾੜ ਜਿਹੜਾ ਜੀ ਉਹ ਮੰਨਿਆ ਕਿ ਹਾਂ ਉਹ ਮੈਂ ਹੀ ਸੀ ਜਿਹੜਾ ਰਾਤ ਨੂੰ ਸਾਰੀ ਗੱਲ ਜਿਹੜੀ ਉਹ ਕਰਵਾ ਰਿਹਾ ਸੀ। ਕੱਲ ਗੱਲ ਸਾਂਝੀ ਕੀਤੀ ਸੀ ਕਿ ਪ੍ਰਧਾਨ ਸਾਹਿਬ ਜਿਹੜੇ ਨੇ ਉਹ ਬਹੁਤ ਘਬਰਾਏ ਨੇ ਔਰ ਬਾਰ-ਬਾਰ ਇੱਕ ਗੱਲ ਜਿਹੜੀ ਕਹਿ ਰਿਹਾ ਕਿ ਕਿੱਟ ਜਿਹੜੀ ਆ ਜੀ ਉਹ ਸਾਨੂੰ ਤੰਗ ਕਰ ਰਹੀ ਆ, ਉਹ ਮਨਤਾਰ ਸਿੰਘ ਬਰਾੜ ਹੋਰਾਂ ਨੂੰ ਤੰਗ ਕਰ ਰਹੀ ਹੈ। ਤੰਗ ਨਹੀਂ ਕਰ ਰਹੀ ਜੀ, ਉਹ ਪੁੱਛਗਿੱਛ ਕਰ ਰਹੀ ਹੈ। ਜੀ ਜੀ ਜੀ, ਕਿਉਂਕਿ ਹੁਣ ਬਾਰੀ ਬਹੁਤ ਲਾਗੇ ਆ ਚੁੱਕੀ ਹੈ ਜੀ। ਤੇ ਅੱਗੇ ਗੱਲ ਕਰਦੇ ਜਿਹੜੇ ਜ਼ਖਮੀ ਨਰਸਾਂ ਸੀ ਜਿਨ੍ਹਾਂ ਨੇ ਛਾਲ ਮਾਰ ਦਿੱਤੀ ਸੀ, ਉਹਨਾਂ ਦਾ ਹਾਲ ਪੁੱਛਣ ਗਏ ਮੰਤਰੀ ਨੂੰ ਨਰਸਾਂ ਨੇ ਘੇਰਿਆ। ਦੇਖੋ ਜੀ ਸਾਡੀ ਜਿਹੜੇ ਇਹਨਾਂ ਨੇ ਨਰਸਾਂ ਨੇ ਜਿਹੜੀ ਛਾਲ ਮਾਰੀ ਹੈ, ਤਰੀਕਾ ਇਹ ਗਲਤ ਹੈ ਜੀ। ਇਹ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ, ਕਿਉਂਕਿ ਐਜੂਕੇਸ਼ਨ ਹੱਕ ਹੈ, ਸੰਵਿਧਾਨਕ ਹੱਕ ਹੈ, ਉਹ ਕਰ ਸਕਦੀਆਂ ਨੇ। ਪਰ ਇਹਦੇ ਨਾਲ ਕਿਉਂਕਿ ਉਹਨਾਂ ਨੇ ਸੱਟ ਖਾ ਲਈ ਜੀ ਔਰ ਸੱਟਾਂ ਗੰਭੀਰ ਸੱਟਾਂ ਲੱਗ ਗਈਆਂ, 4 ਦਿਨ ਖਬਰਾਂ ਬਣਦੀਆਂ, ਮੁੜ ਕੇ ਕਿਸੇ ਨੇ ਜਿਹੜਾ ਜੀ ਉਹ ਪੁੱਛਣਾ ਨਹੀਂ। ਇਹ ਤਰੀਕਾ ਗਲਤ ਹੈ, ਇਉਂ ਨਹੀਂ ਜਿਹੜਾ ਜੀ ਉਹ ਹੋਣਾ ਚਾਹੀਦਾ। ਪਰ ਜੋ ਹੋ ਗਿਆ, ਕਿਉਂਕਿ ਉੱਥੇ ਪਹਿਲਾਂ ਤਾਂ ਵਿਰੋਧੀ ਧਿਰ ਦੇ ਨੇਤਾ ਸਭ ਤੋਂ ਪਹਿਲਾਂ ਹਰਪਾਲ ਸਿੰਘ ਚੀਮਾ ਹੋਰੀ ਜਿਹੜੇ ਉਹ ਪਹੁੰਚ ਗਏ ਔਰ ਫਿਰ ਜਿਹੜੇ ਸੀ ਉੱਥੇ ਸੁਖਪਾਲ ਸਿੰਘ ਖਹਿਰਾ ਹੋਰੀ ਵੀ ਗਏ, ਉੱਥੇ ਡਾਕਟਰ ਧਰਮਵੀਰ ਗਾਂਧੀ ਹੋਰੀ ਵੀ ਬਾਅਦ ਦੇ ਵਿੱਚ ਜਿਹੜਾ ਜੀ ਉਹ ਗਏ ਔਰ ਉਹਨਾਂ ਦੇ ਜਾਣ ਦੇ ਨਾਲ ਸਰਕਾਰ ਦੀ ਮਜਬੂਰੀ ਬਣ ਗਈ ਉਹਨਾਂ ਦਾ ਜਿਹੜਾ ਜੀ ਹਾਲ ਚਾਲ ਪੁੱਛਣਾ। ਤੇ ਰਜਿੰਦਰਾ ਹਸਪੀਟਲ ਦੇ ਵਿੱਚ ਫਿਰ ਜਿਹੜੇ ਵੀ ਪਹੁੰਚੇ ਜਿਹੜੇ ਸਿਹਤ ਮੰਤਰੀ ਬ੍ਰਹਮਿੰਦਰਾ ਤੇ ਸਾਬਕਾ ਵਿਦੇਸ਼ ਮੰਤਰੀ ਪਰਨੀਤ ਕੌਰ ਹੋਰੀ, ਉਹਨਾਂ ਨੇ ਇਹਨਾਂ ਨਰਸਾਂ ਦਾ ਹਾਲ ਚਾਲ ਜਿਹੜਾ ਜੀ ਉਹ ਪੁੱਛਿਆ, ਕਿਉਂਕਿ ਜਿਹੜੀਆਂ ਬਾਕੀ ਨਰਸਾਂ ਨੇ ਉਹ ਬਾਹਰ ਬੈਠੀਆਂ ਨੇ ਹੜਤਾਲ ਦੇ ਉੱਤੇ ਔਰ ਇਹਨਾਂ ਮੁਲਾਜ਼ਮਾਂ ਦੇ ਵੱਡੇ ਵਿਰੋਧ ਦਾ ਸਾਹਮਣਾ ਜਿਹੜਾ ਸੀ ਇਹਨਾਂ ਨੂੰ ਕਰਨਾ ਪਿਆ। ਹਾਲਾਤ ਇੱਦਾਂ ਦੇ ਬਣ ਗਏ ਕਿ ਹੜਤਾਲ ਕਰ ਰਹੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਐਮਰਜੈਂਸੀ ਵਾਰਡ ਦਾ ਗੇਟ ਘੇਰ ਕੇ ਦੋਵਾਂ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਔਰ ਉਹਨਾਂ ਨੂੰ ਗੱਡੀਆਂ ਤੱਕ ਪਹੁੰਚਾਉਣ ਦੇ ਵਾਸਤੇ ਪੁਲਿਸ ਨੂੰ ਪਸੀਨੇ ਨਿਕਲਾਏ ਦੀ ਉਹਦੇ ਔਰ ਮੁਲਾਜ਼ਮਾਂ ਨੇ ਇਹਨਾਂ ਦੀਆਂ ਗੱਡੀਆਂ ਘੇਰਨ ਦੀ ਕੋਸ਼ਿਸ਼ ਵੀ ਔਰ ਭਜਾ ਕੇ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਸੀ ਉਹ ਪੁਲਿਸ ਨੇ ਉੱਥੋਂ ਕੱਢੀਆਂ। ਔਰ ਜਿਹੜੇ ਸਿਹਤ ਮੰਤਰੀ ਹੈ ਜੀ ਉਹ ਜਿਹੜੀਆਂ ਹੁਣ ਜਿਹੜੇ ਨਾਅਰੇਬਾਜ਼ੀ ਕਰ ਰਹੀਆਂ, ਤੁਸੀਂ ਮੰਤਰੀ ਹੋ, ਏਡੀ ਕਿਹੜੀ ਗੱਲ ਹੈ? ਉਹਨਾਂ ਦੇ ਵਿੱਚੋਂ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਵੀ 10 ਮਿੰਟ ਮਿਲ ਲਓ, ਉਹਨਾਂ ਦੀ ਗੱਲ ਪੁੱਛ ਲਓ ਵੀ ਹਾਂ ਤੁਹਾਡੀ ਅਸੀਂ ਗੱਲ ਦੇ ਉੱਤੇ ਗੌਰ ਕਰਾਂਗੇ, ਮੈਂ ਮੁੱਖ ਮੰਤਰੀ ਤੱਕ ਪਹੁੰਚਾ ਦੂੰਗਾ। ਇਹੀ ਤਾਂ ਤਰੀਕਾ ਹੁੰਦਾ। ਉਹਨਾਂ ਨਾਲ ਗੱਲ ਕਰਨ ਦੇ ਵਾਸਤੇ ਜਿਹੜਾ ਵੀ ਉਹ ਤਿਆਰ ਨਹੀਂ ਸੀਗੇ। ਇਹ ਵੀ ਕਹਿਤਾ ਕਿ ਅਸੀਂ ਤੁਰੰਤ ਇਹਨਾਂ ਨੂੰ ਪੱਕਾ ਨਹੀਂ ਕਰ ਸਕਦੇ। ਇਹ ਵੀ ਕਿਹਾ ਕਿ ਜਿਹੜਾ ਵੀ ਅਜੇ ਇਹ ਸਮਾਂ ਨੀਗਾ ਜਾਂ ਅਜੇ ਨਹੀਂ ਜਿਹੜਾ ਜੀ ਉਹ ਕੀਤਾ ਜਾ ਸਕਦਾ। ਜਿਹੜੇ ਪੱਤਰਕਾਰ ਸੀ ਜੀ ਉਹਨਾਂ ਨੇ ਵੀ ਇਹਨਾਂ ਦੋਨਾਂ ਮੰਤਰੀਆਂ ਦਾ ਜਿਹੜਾ ਸੀਗਾ ਜੀ, ਮੰਤਰੀ ਇੱਕ ਮੌਜੂਦਾ ਮੰਤਰੀ ਤੇ ਸਾਬਕਾ ਮੰਤਰੀ, ਉਹਨਾਂ ਦਾ ਬਾਈਕਾਟ ਜਿਹੜਾ ਜੀ ਉਹ ਕਰ ਦਿੱਤਾ। ਔਰ ਕਿਉਂਕਿ ਜਿਹੜੇ ਸੁਰੱਖਿਆ ਕਰਮਚਾਰੀ ਸੀਗੇ ਜੀ ਉਹਨਾਂ ਨੇ ਮੇਨ ਗੇਟ ਨੂੰ ਤਾਲਾ ਲਾਤਾ, ਜਿਹਦੇ ਤੋਂ ਜਿਹੜੇ ਪੱਤਰਕਾਰ ਭੜਕ ਗਏ ਔਰ ਉਹਨਾਂ ਨੇ ਇਹਨਾਂ ਦਾ ਜਿਹੜਾ ਜੀ ਬਾਈਕਾਟ ਕਰਤਾ ਕਿ ਅਸੀਂ ਤੁਹਾਡੀ ਕਵਰੇਜ ਹੀ ਉਹ ਨਹੀਂ ਕਰਨੀ। ਹਾਲਾਂਕਿ ਜਿਹੜੇ ਇੰਚਾਰਜ ਨੇ ਰਜਿੰਦਰਾ ਹਸਪੀਟਲ ਦੇ ਉਹਨਾਂ ਨੇ ਕਿਹਾ ਕਿ ਇਹਦੀ ਅਸੀਂ ਛਾਣਬੀਣ ਕਰ ਰਹੇ ਹਾਂ ਕਿ ਅਜਿਹਾ ਕਿਉਂ ਹੋਇਆ ਪੱਤਰਕਾਰਾਂ ਦੇ ਨਾਲ। ਤੁਸੀਂ ਇਹ ਕਹਿ ਲਓ ਕਿ ਜਿਹੜਾ ਰੋਸ ਹੈ, ਜਿਹੜਾ ਵਿਰੋਧ ਹੈ, ਚਾਹੇ ਉਹ ਟੀਚਰਾਂ ਦਾ ਚਾਹੇ ਉਹ ਨਰਸਾਂ ਦਾ, ਉਹ ਡੇ ਬਾਈ ਡੇ ਵੱਡਾ ਹੁੰਦਾ ਜਾ ਰਿਹਾ ਇਸ ਕਰਕੇ ਕਿ ਉਹਨੂੰ ਟੋਟਲੀ ਇਗਨੋਰ ਜਿਹੜਾ ਜੀ ਉਹ ਕੀਤਾ ਜਾ ਰਿਹਾ। ਅਧਿਆਪਕਾਂ ਦੇ ਨਾਲ ਮੀਟਿੰਗ ਸੀਗੀ ਜਿਹੜੀ ਰੱਖੀ ਹੋਈ 28 ਤਰੀਕ ਦੀ, ਉਹ ਫਿਰ ਕੈਂਸਲ ਕੀਤੀ। ਕਹਿੰਦੇ ਜੀ ਸਰਹੱਦ ਤੇ ਬਹੁਤ ਤਣਾਅ ਆ, ਉਧਰ ਜਾ ਕੇ ਆਉਣਾ। ਸਰਹੱਦ ਤੇ ਤਣਾਅ ਇਹਨਾਂ ਨੂੰ ਪਤਾ ਨਹੀਂ ਕਿੱਥੇ ਦਿਸ ਜਾਂਦਾ। ਤੇ ਆਪਾਂ ਅੱਗੇ ਹੁਣ ਕਰਦੇ ਹਾਂ ਗੱਲ ਕਿ ਇਲੈਕਸ਼ਨਾਂ ਦੀ। ਹੁਣ ਚੋਣਾਂ ਹੋਣੀਆਂ ਤੇ ਜਦੋਂ ਚੋਣਾਂ ਹੁੰਦੀਆਂ ਕਿਸੇ ਵੀ ਦੇਸ਼ ਦੇ ਵਿੱਚ ਤੇ ਲੋਕਾਂ ਨੂੰ ਕੋਈ ਨਾ ਕੋਈ ਨੌਕਰੀਆਂ ਦਿੱਤੀਆਂ ਜਾਂਦੀਆਂ ਆ, ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ। ਪਰ ਪੰਜਾਬ ਸਰਕਾਰ ਸ਼ਰਾਬ ਸਸਤੀ ਕਰਨ ਜਾ ਰਹੀ। ਬਿਲਕੁਲ ਜੀ, ਸ਼ਾਇਦ ਇਹ ਤੁਸੀਂ ਕਹਿ ਲਓ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਇਸ ਇਉਂ ਵੀ ਜਿਹੜਾ ਜੀ ਉਹ ਲਿਆ ਜਾ ਸਕਦਾ। ਲੋਕਾਂ ਦੀ ਲੋੜ ਜਿਹੜੀ ਜੀ ਉਹ ਕੀ ਰਹਿ ਗਈ। ਅਕਸਰ ਆਪਾਂ ਇਹ ਗੱਲ ਜਿਹੜੀ ਜੀ ਉਹ ਕਰਦੇ ਹਾਂ ਕਿ ਲੋਕ ਸਮਝਣਗੇ ਕਿ ਨਹੀਂ ਸਮਝਣਗੇ। ਇੱਕ ਪਾਸੇ ਜਿਹੜੀ ਵਿਰੋਧੀ ਧਿਰ ਹੈ ਉਹ ਬਿਜਲੀ ਅੰਦੋਲਨ ਜਿਹੜਾ ਜੀ ਉਹ ਕਰ ਰਹੀ ਹੈ ਪਿੰਡਾਂ ਥਾਵਾਂ ਦੇ ਉੱਤੇ। ਲੋਕਾਂ ਨੂੰ ਆਉਂਦੇ ਮੜਾ ਮੂਹੀ ਜਿਹੜੇ ਬਿੱਲ ਹੈ ਬਿਜਲੀ ਦੇ, ਉਹ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਬਣੇ ਹੋਏ ਆ। ਸਰਕਾਰ ਕੱਲ ਨਹੀਂ ਉਹਦੇ ਉੱਤੇ ਜਿਹੜਾ ਜੀ ਉਹ ਧਰ ਰਹੀ। ਉਹ ਕਹਿੰਦੀ ਕਿ ਨਹੀਂ ਇਹ ਤਾਂ ਐਵੇਂ ਮਾਰੀ ਜਾਂਦੇ, ਬਿਜਲੀ ਤਾਂ ਬਹੁਤ ਜਿਹੜੀ ਜੀ ਉਹ ਸਸਤੀ ਹੈ। ਬਾਕੀ ਜਿਹੜੀਆਂ ਚੀਜ਼ਾਂ ਨੇ ਜੋ ਵਾਅਦੇ ਕਰਕੇ ਜਿਹੜੀ ਸਰਕਾਰ ਆਈ ਸੀ ਉਹ
ਕਿੱਥੇ ਗਏ, ਕੁਛ ਨਹੀਂ ਜਿਹੜਾ ਜੀ ਉਹ ਦਿਸ ਰਹੇ। ਹੁਣ ਕੀਤਾ ਇਹ ਜਾ ਰਿਹਾ ਕਿ ਕੈਬਨਿਟ ਦੀ ਮੀਟਿੰਗ ਜਿਹੜੀ ਆ ਉਹ ਅੱਜ ਹੋਣੀ ਆ, ਔਰ ਇਹਦੇ ਵਿੱਚ ਜਿਹੜੀ ਨਵੀਂ ਆਬਕਾਰੀ ਨੀਤੀ ਆ ਉਹਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਆ। ਆਬਕਾਰੀ ਨੀਤੀ ਦੇ ਵਿੱਚ ਜਿਹੜਾ ਜੀ ਕਿਉਂਕਿ ਇਹ ਮੇਨ ਤੌਰ ਦੇ ਉੱਤੇ ਰੱਖਿਆ ਜਾਊਗਾ ਕਿ ਗੁਆਂਢੀ ਸੂਬੇ ਜਿਹੜੇ ਨੇ ਹਰਿਆਣਾ ਤੇ ਚੰਡੀਗੜ੍ਹ, ਉੱਥੇ ਸ਼ਰਾਬ ਸਸਤੀ ਆ, ਤੇ ਇਹ ਕੀਤਾ ਜਾਊਗਾ ਕਿ ਇਹਨਾਂ ਦੇ ਬਰਾਬਰ ਸ਼ਰਾਬ ਦੇ ਰੇਟ ਕੀਤੇ ਜਾਣ, ਕਿਉਂਕਿ ਚੋਣਾਂ ਆ ਰਹੀਆਂ ਨੇ, ਫਿਰ ਤਾਂ ਕਿ ਲੋਕ ਜਿਹੜੇ ਵੀ ਉਹ ਖੁਸ਼ ਹੋ ਜਾਣ, ਲਓ ਜੀ ਸਾਡੀ ਸ਼ਰਾਬ ਜਿਹੜੀ ਆ ਉਹ ਸਸਤੀ ਕਰ ਦਿੱਤੀ ਆ। ਸਰਕਾਰ ਆਬਕਾਰੀ ਨੀਤੀ ਦੇ ਤਹਿਤ ਐਕਚੁਅਲੀ ਜਿਹੜਾ ਜੀ ਉਹ ਇਹ ਕਹੂਗੀ ਕਿ ਸਾਨੂੰ ਰੈਵਨਿਊ ਘੱਟ ਆ ਰਿਹਾ ਜੀ, ਰੈਵਨਿਊ ਆ ਰਿਹਾ ਘੱਟ, ਇਹਦੇ 'ਚ ਕੋਈ ਸ਼ੱਕ ਨਹੀਂ। ਕਦੇ ਸ਼ਰਾਬ ਦੀ ਇੰਨੀ ਵੱਡੀ ਸਮਗਲਿੰਗ ਪੰਜਾਬ ਦੇ ਵਿੱਚ ਹੁੰਦੀ ਵੇਖੀ ਨਹੀਂ ਸੀ ਸੁਣੀ ਜਿੰਨੀ ਇਸ ਵੇਲੇ ਜਿਹੜੀ ਹੈ ਜੀ ਉਹ ਹੋ ਰਹੀ ਆ। ਟਰੱਕਾਂ ਦੇ ਟਰੱਕ ਜਿਹੜੇ ਸ਼ਰਾਬ ਦੇ ਨੇ ਉਹ ਹਰਿਆਣੇ ਤੋਂ ਇੱਥੇ ਪੰਜਾਬ ਦੇ ਵਿੱਚ ਆ ਕੇ ਖਪਦੇ ਆ। ਜਿਹੜੀ ਚੰਡੀਗੜ੍ਹ ਤੋਂ ਜਿਹੜੀ ਆਉਂਦੀ ਆ ਉਹ ਵੱਖਰੀ ਆ, ਜਿਹੜੀ ਘਰਾਂ 'ਚ ਨਿਕਲਣ ਲੱਗ ਪਈ ਵੱਡੇ ਪੱਧਰ ਦੇ ਉੱਤੇ ਉਹ ਜਿਹੜੀ ਜੀ ਉਹ ਵੱਖਰੀ ਆ। ਸਰਕਾਰ ਨੇ ਇਹ ਸੋਚਿਆ ਸੀਗਾ ਕਿ ਪਿਛਲੇ ਸਾਲ ਉੱਤੋਂ ਐਕਸਾਈਜ਼ ਦਾ ਜਿਹੜਾ 31 ਮਾਰਚ ਨੂੰ ਸਮਾਪਤ ਹੋਣਾ ਸਾਲ, ਇਹਦੇ ਵਿੱਚ 6000 ਕਰੋੜ ਰੁਪਈਆ ਉਹ ਇਕੱਠਾ ਕਰੂ ਐਕਸਾਈਜ਼ ਦਾ, ਪਰ ਹੋਇਆ ਨਹੀਂ। ਔਰ ਉਹ 5400 ਕਰੋੜ ਰੁਪਈਆ ਜਿਹੜਾ ਜੀ ਉਹ ਸਰਕਾਰ ਨੂੰ ਮਿਲ ਸਕੂਗਾ। 600 ਕਰੋੜ ਰੁਪਈਆ ਘੱਟ ਉਹਨੂੰ ਮਿਲੂਗਾ ਐਕਸਾਈਜ਼ ਤੋਂ। ਹੁਣ ਐਕਸਾਈਜ਼ ਤੋਂ ਵੱਧ ਪੈਸੇ ਆਉਣ, ਇਸ ਕਰਕੇ ਸ਼ਰਾਬ ਉਹਨੂੰ ਦੂਜੇ ਸੂਬਿਆਂ ਦੇ ਬਰਾਬਰ ਜਿਹੜੀ ਹੈ ਜੀ ਉਹਦਾ ਰੇਟ ਕਰਨਾ ਪਊਗਾ। ਤੋ ਇਹ ਕਹਿਣ ਨੂੰ ਜਿਹੜਾ ਜੀ ਬੇਸ਼ੱਕ ਪ੍ਰਚਾਰੇ ਨਾ, ਪਰ ਹੋਊਗਾ ਅੰਦਰ ਖਾਤੇ ਹੀ ਜਿਹੜਾ ਜੀ ਲਓ ਅਸੀਂ ਤੁਹਾਨੂੰ ਇੱਕ ਵੱਡਾ ਤੋਹਫਾ ਦੇ ਦਿੱਤਾ ਜੀ। ਜੀ ਤੋਹਫਾ ਦੇਖੋ ਸ਼ਰਾਬ ਦਾ। ਤੇ ਅੱਗੇ ਗੱਲ ਕਰਦੇ ਹਾਂ ਕਿ ਜਿਹੜੀ ਰੀਟਰੀਟ ਹੁੰਦੀ ਹੈਗੀ ਆ ਬਾਰਡਰ ਦੇ ਉੱਤੇ, ਉਹ ਕਿੰਨੀ ਕੁ ਵਾਰੀ ਇਹਨਾਂ ਨੇ ਬੰਦ ਕੀਤੀ ਹੈ ਪਿਛਲੇ 7 ਸਾਲਾਂ 'ਚ? ਇਹ ਬਹੁਤ ਘੱਟ ਜਿਹੜੇ ਆ ਜੀ ਉਹ ਮੌਕੇ ਰਹੇ ਆ, ਕਿਉਂਕਿ ਇਹ ਰਿਟਰੀਟ ਸੈਰੇਮਨੀ ਆ, ਇਹ ਬਹੁਤ ਵੱਡੀ ਅਟਰੈਕਸ਼ਨ ਆ ਜੀ ਇਸ ਵੇਲੇ, ਕਿਉਂਕਿ ਉੱਥੇ ਜਿਹੜਾ ਬਣਾਇਆ ਗਿਆ ਜਿਹੜਾ ਸਟੇਡੀਅਮ ਉਹ ਤਾਂ ਹੁਣ ਬਹੁਤ ਵੱਡਾ ਜਿਹੜਾ ਜੀ ਹੋ ਗਿਆ, ਔਰ ਉਹ ਭਰਿਆ ਹੁੰਦਾ ਜੀ ਡੇਲੀ। ਕੱਲ ਸੈਰੇਮਨੀ ਜਿਹੜੀ ਜੀ ਉਹ ਨਹੀਂ ਹੋਈ। ਵਿੰਗ ਕਮਾਂਡਰ ਜਿਹੜਾ ਸੀਗਾ ਅਭਿਨੰਦਨ, ਉਹਨੇ ਜਿਹੜਾ ਆਉਣਾ ਸੀਗਾ, ਜਿਹਦੇ ਕਰਕੇ ਇਹ ਸੈਰੇਮਨੀ ਜਿਹੜੀ ਸੀ ਉਹ ਰੋਕੀ ਗਈ। ਹਾਲਾਂਕਿ ਦੁਪਹਿਰੇ ਜਿਹੜਾ ਜੀ ਇਹ ਮੈਸੇਜ ਆ ਗਿਆ ਸੀਗਾ ਕਿ ਅੱਜ ਚੀਫ ਸੈਰੇਮਨੀ ਜਿਹੜੀ ਉਹ ਨਹੀਂ ਹੋਊਗੀ, ਕਿਉਂਕਿ ਸਾਰਾ ਅਮਲਾ ਜਿਹੜਾ ਜੀ ਉਹ ਉਸ ਪਾਸੇ ਵੱਲ ਲੱਗਿਆ ਹੋਇਆ ਹੋਊਗਾ ਅਭਿਨੰਦਨ ਦਾ ਜਿਹੜਾ ਜੀ ਉਹ ਸਵਾਗਤ ਕਰਨ ਦੇ ਵਾਸਤੇ। 6 ਦਹਾਕੇ ਜਿਹੜੇ ਹੋ ਗਏ ਜੀ ਇਹਨੂੰ ਚੱਲਦੀ ਨੂੰ, ਔਰ ਇਹ 6ਵਾਂ ਸਮਾਂ ਸੀਗਾ ਜਦੋਂ ਇਸ ਰਸਮ ਨੂੰ ਜਿਹੜਾ ਜੀ ਉਹ ਰੱਦ ਕੀਤਾ ਗਿਆ। ਹਾਲਾਂਕਿ ਸ਼ਾਮ ਦੇ ਸਮੇਂ ਅਟਾਰੀ ਦੇ ਵਿੱਚ ਫਲੈਗ ਸੈਰੇਮਨੀ ਜਿਹੜੀ ਜੀ ਉਹ ਹੋਈ। ਪਾਕਿਸਤਾਨ ਦੇ ਵੱਲੋਂ ਵੀ ਜਿਹੜੀ ਇਹ ਸੈਰੇਮਨੀ ਜਿਹੜੀ ਸੀ ਉਹ ਹੋਈ। ਜਿਹੜੇ ਲੋਕ ਉੱਥੇ ਪਹੁੰਚੇ ਸੀਗੇ ਜੀ ਉਹ ਇਹਦੇ ਤੋਂ ਤਾਂ ਵਾਂਝੇ ਰਹੇ, ਪਰ ਇਹ ਸੀਗਾ ਕਿਉਂਕਿ ਅਭਿਨੰਦਨ ਨੇ ਆਉਣਾ ਸੀ, ਉਸ ਪਾਸੇ ਵੱਲ ਉਹ ਰੁੱਝੇ ਰਹੇ। 25000 ਲੋਕ ਜਿਹੜੇ ਆ ਜੀ ਰੋਜ਼ ਦੇ ਇੱਥੇ ਇਸ ਸੈਰੇਮਨੀ ਨੂੰ ਵੇਖਣ ਦੇ ਵਾਸਤੇ ਆਉਂਦੇ ਆ। ਔਰ ਜਿਹੜਾ ਜੀ 1900 ਬੀਟਿੰਗ ਰਿਟਰੀਟ ਸੈਰੇਮਨੀ ਜਿਹੜੀ ਹੈ ਜੀ ਇਹ 1959 ਦੇ ਵਿੱਚ ਸ਼ੁਰੂ ਸੀ, 1959 ਦੇ ਵਿੱਚ। ਰੋਜ਼ ਸ਼ਾਮ ਨੂੰ ਦੋਵਾਂ ਮੁਲਕਾਂ ਦੇ ਜਿਹੜੇ ਕੌਮੀ ਫਲੈਗ ਨੇ ਉਹਨਾਂ ਨੂੰ ਉਤਾਰਿਆ ਜਾਂਦਾ, ਔਰ ਇੱਕ ਖਾਸ ਜਿਹੜਾ ਜੀ ਉਹ ਤਰੀਕੇ ਦੇ ਨਾਲ, ਖਾਸ ਰਵਾਇਤ ਦੇ ਨਾਲ BSF ਦੇ ਜਵਾਨ ਤੇ ਪਾਕਿਸਤਾਨ ਦੇ ਸਾਈਡ ਤੋਂ ਪਾਕਿਸਤਾਨ ਦੇ ਜਿਹੜੇ ਰੇਂਜਰਸ ਆ ਜੀ ਉਹ ਸ਼ਾਮਲ ਹੁੰਦੇ ਆ। ਇਹ ਸੈਰੇਮਨੀ ਪਹਿਲਾਂ 156 ਸਕਿੰਟਾਂ ਦੀ ਹੁੰਦੀ, ਜਿਹਦੇ ਤੋਂ ਬਾਅਦ ਦੋਵਾਂ ਮੁਲਕਾਂ ਦੇ ਗੇਟ ਜਿਹੜੇ ਆ ਜੀ ਉਹ ਮੁੜ ਕੇ ਬੰਦ ਕਰ ਦਿੱਤੇ ਜਾਂਦੇ ਸੀਗੇ। ਪਰ ਇਹਨਾਂ ਹੈ ਜੀ ਕਿ ਇਹਨੂੰ ਜਿਹੜਾ ਵੇਖਣ ਦੇ ਵਾਸਤੇ ਲੋਕ ਜਿਹੜਾ ਜੀ ਨਾ ਸਿਰਫ ਮੁਲਕ ਤੋਂ ਬਲਕਿ ਬਾਹਰਲੇ ਮੁਲਕਾਂ ਤੋਂ ਵੀ ਆਉਂਦੇ ਆ, ਕਿਉਂਕਿ ਇਸ ਤਰ੍ਹਾਂ ਦੀ ਕਿਸੇ ਸਰਹੱਦ ਦੇ ਉੱਤੇ ਜਿਹੜੀ ਜੀ ਉਹ ਸੈਰੇਮਨੀ ਡੇਲੀ ਬੇਸਿਸ ਦੀ ਉਹ ਨਹੀਂ ਹੁੰਦੀ। ਪਰ ਇਹ ਜਿਹੜਾ ਕੱਲ ਦਾ ਦਿਨ ਸੀਗਾ ਜਦੋਂ ਅਭਿਨੰਦਨ ਆਇਆ, ਇਹ ਵੀ ਉਹਨਾਂ ਦਿਨਾਂ ਦੇ ਵਿੱਚ ਸ਼ਾਮਲ ਹੋ ਗਿਆ ਜਦੋਂ ਇਹ ਰੋਕੀ ਗਈ ਆ। ਔਰ ਇਹ 6ਵੀਂ ਵਾਰ ਸੀ ਪਿਛਲੇ 70 ਸਾਲਾਂ ਦੇ ਵਿੱਚ ਜਦੋਂ ਇੱਕ ਦਿਨ ਇਹ ਸੈਰੇਮਨੀ ਨਹੀਂ ਹੋਈ ਜੀ। ਤੇ ਅੱਗੇ ਆਪਾਂ ਹੁਣ ਸ਼ਰਾਬ ਦੀ ਗੱਲ ਕਰਕੇ ਹਟੇ ਹਾਂ ਕਿ ਲੋਕਾਂ ਨੂੰ ਸ਼ਰਾਬ ਸਸਤੀ ਦਿੱਤੀ ਜਾਊਗੀ, ਪਰ ਜੇ ਹੁਣ ਅਗਲੀ ਖਬਰ ਕਰੀਏ ਤੇ ਜਿਹੜੇ ਕਿਸਾਨ ਆ ਉਹਨਾਂ ਨੂੰ ਕੁਛ ਵੱਡੀ ਰਾਹਤ ਨਹੀਂ ਮਿਲ ਰਹੀ। 5 ਥਾਵਾਂ ਤੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਬਿਲਕੁਲ ਜੀ, ਇਹ ਥਾਂ ਦੇ ਉੱਤੇ ਜਿਹੜੀਆਂ ਜੀ ਉਹ ਖੁਦਕੁਸ਼ੀਆਂ ਹੋਈਆਂ ਨੇ। ਰਾਜਪੁਰਾ ਦੇ ਨੇੜੇ ਪਿੰਡ ਖਾਨਪੁਰ ਗੰਡਿਆਂ ਦੇ ਵਿੱਚ ਇੱਕ ਕਿਸਾਨ ਜਿਹੜਾ ਸੀਗਾ ਜੀ ਉਹਨੇ ਨਹਿਰ ਤੋਂ ਵਿੱਚ ਛਾਲ ਮਾਰ ਕੇ ਜਿਹੜੀ ਜੀ ਖੁਦਕੁਸ਼ੀ ਕਰ ਲਈ। ਇਹਦੇ ਉੱਤੇ 7-8 ਲੱਖ ਰੁਪਈਏ ਦਾ ਕਰਜ਼ਾ ਬੈਂਕਾਂ ਤੇ ਆੜ੍ਹਤੀਆਂ ਦਾ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਇਕੱਲਾ ਸਾਰਾ ਇਹ ਜਿਹੜਾ ਜੀ ਮੁੰਡਾ ਸੀਗਾ ਮਾਪਿਆਂ ਦਾ, 3 ਏਕੜ ਉਹਦੇ ਕੋਲੇ ਜ਼ਮੀਨ ਹੈ। ਉਹਦੀਆਂ ਪਿਛਲੀਆਂ 2 ਫਸਲਾਂ ਮੁਕੰਮਲ ਜਿਹੜੀਆਂ ਉਹ ਖਰਾਬ ਹੋ ਗਈ ਸੀਗੀਆਂ।
ਜਿਹਦੇ ਕਰਕੇ ਜਿਹੜਾ ਦੀ ਉਹਨੇ ਇਹ ਪਰੇਸ਼ਾਨੀ ਦੇ ਤਹਿਤ ਜਿਹੜੀ ਉਹ ਕਰ ਲਈ। ਇੱਥੇ ਬਰਨਾਲੇ ਦੇ ਨੇੜੇ ਕਸਬਾ ਭਦੌੜ ਦੇ ਵਿੱਚ ਜਿਹੜਾ ਦੀ ਆਰਥਿਕ ਤੰਗੀ ਕਰਕੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਜਿਹੜੀ ਆਪਣੀ ਜੀਵਨ ਲੀਲਾ ਜਿਹੜੀ ਉਹ ਖਤਮ ਕਰ ਲਈ। ਇਹ ਕਿਹਾ ਜਾਂਦਾ ਜੀ ਕਿ ਉਹਦੇ ਉੱਤੇ ਕਰਜ਼ਾ ਸੀਗਾ ਜੀ, ਜਿਹਦੇ ਕਰਕੇ ਉਹ ਪਰੇਸ਼ਾਨ ਰਹਿੰਦਾ ਸੀਗਾ ਔਰ ਉਹਨੇ ਇਹ ਤਾਂ ਕਰਕੇ ਖੁਦਕੁਸ਼ੀ ਕੀਤੀ ਆ। ਇਸੇ ਤਰੀਕੇ ਨਾਲ ਫਰੀਦਕੋਟ ਦੇ ਨੇੜੇ ਪਿੰਡ ਨੰਗਲ, ਉੱਥੋਂ ਦਾ 50 ਸਾਲਾਂ ਦਾ ਮੰਦਰ ਸਿੰਘ ਜਿਹੜਾ ਸੀਗਾ ਜੀ, ਉਹਦੇ ਉੱਤੇ ਭਾਰੀ ਕਰਜ਼ਾ ਹੋਣ ਕਰਕੇ ਉਹਨੇ ਖੁਦਕੁਸ਼ੀ ਜਿਹੜੀ ਦੀ ਉਹ ਕਰ ਲਈ। ਕਿਹਾ ਜਾਂਦਾ ਕਿ ਬੈਂਕਾਂ ਤੋਂ ਇਲਾਵਾ ਪਿੰਡ ਦੇ ਵਿੱਚੋਂ ਵੀ ਉਹਨੇ ਜਿਹੜਾ ਜੀ ਉਹ ਕਰਜ਼ਾ ਲਿਆ ਹੋਇਆ ਸੀਗਾ। ਉਹਨੇ ਕੁਝ ਸਮਾਂ ਪਹਿਲਾਂ ਆਪਣੇ ਪੁੱਤ ਤੇ ਧੀ ਦਾ ਵਿਆਹ ਕੀਤਾ, ਜਿਹਦੇ ਕਰਕੇ ਉਹ ਜ਼ਿਆਦਾ ਕਰਜ਼ੇ ਦੇ ਵਿੱਚ ਜਿਹੜਾ ਸੀ ਉਹ ਡੁੱਬ ਗਿਆ। ਔਰ ਲੁਧਿਆਣੇ ਦੇ ਵਿੱਚ ਖੁਦਕੁਸ਼ੀ ਜਿਹੜੀ ਦੀ ਹੋਈ, ਜਿਹੜਾ ਕਿ ਵਪਾਰੀ ਜਿਹਦੇ ਤੋਂ ਉਹਨੇ ਕਰਜ਼ਾ ਲਿਆ ਹੋਇਆ ਸੀ ਬੰਦੇ ਨੇ, ਉਹ ਉਹਨੂੰ ਤੰਗ ਪਰੇਸ਼ਾਨ ਕਰਦਾ ਸੀਗਾ, ਜਿਹਦੇ ਕਰਕੇ ਉਹਨੇ ਜ਼ਹਿਰੀਲੀ ਚੀਜ਼ ਜਿਹੜੀ ਦੀ ਉਹ ਪੀ ਲਈ ਔਰ ਸੁਸਾਈਡ ਨੋਟ ਜਿਹੜਾ ਲਿਖਿਆ, ਜਿਹਦੇ ਵਿੱਚ ਉਹਨੇ ਇਹਨਾਂ ਵਿਅਕਤੀਆਂ ਦੇ ਕੁਝ ਦੇ ਜਿਹੜੇ ਦੀ ਉਹ ਨਾਮ ਲਿਖਿਆ ਤੇ ਉਹਨਾਂ ਦੀ ਵਜ੍ਹਾ ਕਰਕੇ ਉਹ ਖੁਦਕੁਸ਼ੀ ਕਰ ਰਿਹਾ ਜੀ। ਇਹ ਖੁਦਕੁਸ਼ੀਆਂ ਦੀ ਖੇਤੀ ਜਿਹੜੀ ਪੰਜਾਬ ਦੇ ਵਿੱਚ ਉੱਗੀ ਹੈ ਨਾ ਜੀ, ਇਹ ਡੇ ਬਾਈ ਡੇ ਹੋਰ ਜਿਹੜੀ ਦੀ ਉਹ ਵੱਧਦੀ ਤੁਰੀ ਜਾ ਰਹੀ ਹੈ। ਬਿਲਕੁਲ, ਇੱਧਰ ਨੂੰ ਸੋਚਿਆ ਵੀ ਨਹੀਂ ਜਾ ਰਿਹਾ ਨਾ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਅਸਲੇ ਦੇ ਲਾਇਸੈਂਸ ਦੀ ਜੇ ਗੱਲ ਕਰੀਏ ਤਾਂ ਉਸ ਦੀ ਫੀਸ ਕਾਫੀ ਵਧਾ ਦਿੱਤੀ ਗਈ ਹੈ। ਬਿਲਕੁਲ ਜੀ, ਅਸਲਾ ਕਿੰਨਾ ਆ ਪੰਜਾਬ ਦੇ ਵਿੱਚ ਆਪਾਂ ਬੜੀ ਵਾਰੀ ਇਹਦੇ ਜਿਹੜਾ ਦੀ ਦੱਸਿਆ ਕਿ ਹਰ ਤੀਜੇ ਘਰ ਦੇ ਵਿੱਚ, ਉੱਥੇ ਘਰ ਦੇ ਵਿੱਚ ਜਿਹੜਾ ਦੀ ਉਹ ਅਸਲਾ ਹੈ। ਖਾਸ ਤੌਰ ਦੇ ਉੱਤੇ ਜਿਹੜੀ ਪਿਛਲੀ 10 ਸਾਲ ਦੀ ਸਰਕਾਰ ਸੀਗੀ ਅਕਾਲੀ ਬੀਜੇਪੀ ਦੀ, ਉਹਨੇ ਰਿਉੜੀਆਂ ਵਾਂਗੂ ਅਸਲੇ ਦੇ ਲਾਇਸੈਂਸ ਜਿਹੜੇ ਜੀ ਉਹ ਵੰਡੇ। ਇੱਕ ਗੱਲ ਉਦੋਂ ਬੜੀ ਮਸ਼ਹੂਰ ਹੋਈ ਸੀ, ਹੈ ਵੀ ਸਹੀ। ਜੇ ਕੋਈ ਮੁੱਖ ਮੰਤਰੀ ਦੇ ਕੋਲੇ ਜਾਂਦਾ ਕਹਿੰਦੀ ਮੈਨੂੰ ਕਿਤੇ ਨੌਕਰੀ ਲਵਾ ਦਿਓ, ਉਹ ਕਹਿੰਦੇ ਕਾਕਾ ਨੌਕਰੀ ਤਾਂ ਹੈ ਨਹੀਂ, ਆ ਲੈ ਅਸਲੇ ਦਾ ਲਾਇਸੈਂਸ ਲੈ ਲਾ। ਤੋ ਇਹ ਬੜਾ ਜਿਹੜਾ ਜੀ ਉਹ ਫੇਮਸ ਹੋਇਆ ਸੀ ਵੀ ਅਸਲਾ ਕੀ ਉੱਥੇ ਮਦਦ ਕਰੂਗਾ ਨੌਕਰੀਆਂ ਦੇ ਵਾਸਤੇ ਜੀ, ਜਿੱਥੇ ਨੌਕਰੀ ਜਿਹੜੀ ਉਹ ਚਾਹੀਦੀ। ਇਹ ਅਸਲਾ ਮੁਸੀਬਤ ਵੀ ਬਣ ਰਿਹਾ ਜੀ। ਆਪਾਂ ਬਹੁਤ ਵਾਰੀ ਜਿਹੜੀ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ, ਵਿਆਹਾਂ ਦੇ ਸੀਜ਼ਨ ਦੇ ਦੌਰਾਨ ਸ਼ਗਨ ਫੜਾਉਣ ਗਿਆ ਨੂੰ ਵੀ ਡਰ ਲੱਗਦਾ ਵੀ ਇਹ ਨਹੀਂ ਪਤਾ ਕਿਹਨੇ ਡੱਬ ਦੇ ਵਿੱਚ ਭਰ ਕੇ ਜਿਹੜਾ ਜੀ ਉਹ ਰੱਖਿਆ ਹੋਇਆ ਤੇ ਦਾਰੂ ਦੇ ਨਾਲ ਟੁੰਨ ਹੋਏ ਨੇ, ਉਹਨੇ ਕਦੋਂ ਜਿਹੜੀਆਂ ਜੀ ਉਹ ਠਾਹ ਕੱਢਣੀਆਂ ਸ਼ੁਰੂ ਕਰ ਦੇਣੀਆਂ ਨੇ ਤੇ ਕਿਹਦੇ ਆਣ ਜਿਹੜਾ ਜੀ ਉਹ ਵੱਜਣੀ ਹੈ। ਬੇਸ਼ੱਕ ਇਹਨੂੰ ਜਿਹੜਾ ਜੀ ਖਬਰ ਨੂੰ ਤਾਂ ਇਹ ਕਿਹਾ ਗਿਆ ਜੀ ਕਿ ਬਠਿੰਡੇ ਦੇ ਵਿੱਚ ਜੇ ਹੁਣ ਕਿਸੇ ਨੇ ਬਠਿੰਡਾ ਡਿਸਟ੍ਰਿਕਟ ਅਸਲਾ ਲੈਣਾ ਉਹਦੀ ਫਾਈਲ ਦੀ ਕੀਮਤ 25,000 ਰੁਪਏ ਜਿਹੜੀ ਕਰ ਦਿੱਤੀ ਗਈ ਹੈ। ਜਿਹੜਾ ਅਸਲਾ ਲੈਣ ਦੇ ਵਾਸਤੇ ਅਪਲਾਈ ਕਰਨ ਦੀ ਫਾਈਲ ਲੈਣੀ ਚਾਹੁੰਦਾ ਹੈ ਉਹਨੂੰ ਡਿਸਟ੍ਰਿਕਟ ਰਾਈਫਲ ਐਸੋਸੀਏਸ਼ਨ ਦੇ ਖਾਤੇ ਦੇ ਵਿੱਚ 25,000 ਰੁਪਏ ਜਿਹੜਾ ਜੀ ਉਹ ਜਮ੍ਹਾਂ ਕਰਾਉਣਾ ਪਊਗਾ। ਇਹ ਲਿਖਤੀ ਹੁਕਮ ਨਹੀਂ ਗਏ, ਜ਼ਬਾਨੀ ਕਲਾਮੀ ਨੇ। ਔਰ ਪੰਜਾਬ ਸਰਕਾਰ ਦੇ ਵੱਲੋਂ 3 ਅਕਤੂਬਰ 16 ਨੂੰ ਸੇਵਾ ਕੇਂਦਰ ਸ਼ੁਰੂ ਕੀਤੇ ਗਏ ਸੀ ਤੇ ਅਸਲਾ ਲਾਇਸੈਂਸ ਅਪਲਾਈ ਕਰਨ ਦੇ ਵਾਸਤੇ ਫਾਰਮ ਮੁਫਤ ਕੀਤਾ ਗਿਆ ਸੀਗਾ। ਬਾਹਰੋਂ ਵੀ ਫਾਈਲ ਲੈਣੀ ਹੋਵੇ ਤਾਂ 20 ਰੁਪਈਆਂ ਦੇ ਵਿੱਚ ਮਿਲ ਜਾਂਦੀ ਹੁੰਦੀ ਸੀ। ਹੁਣ ਪ੍ਰਸ਼ਾਸਨ ਫਾਈਲ ਉਹਨੂੰ ਹੀ ਦਿੰਦਾ, ਬਾਹਰੋਂ ਮਿਲਦੀ ਨਹੀਂ, ਜਿਹੜਾ 25,000 ਰੁਪਏ ਫੀਸ ਜਿਹੜਾ ਉਹ ਧਾਰਦਾ। ਕਾਫੀ ਸਾਲ ਪਹਿਲਾਂ ਇਸ ਫਾਈਲ ਦੀ ਕੀਮਤ 1500 ਰੁਪਏ ਰੱਖੀ ਗਈ ਸੀ, ਫਿਰ ਕੀਮਤ ਵਧਾ ਕੇ 5,000 ਰੁਪਏ ਜਿਹੜੀ ਉਹ ਕਰ ਦਿੱਤੀ ਗਈ। ਡਿਸਟ੍ਰਿਕਟ ਪ੍ਰਸ਼ਾਸਨ ਨੇ ਜਿਹੜੀ ਪਿਛਲੀ ਸਰਕਾਰ ਸੀ ਉਹਦੇ ਮੌਕੇ ਇਸ ਫਾਈਲ ਦੀ 20,000 ਰੁਪਏ ਕਰਤੀ। ਕੈਪਟਨ ਸਰਕਾਰ ਬਣਨ ਤੋਂ ਬਾਅਦ ਕੁਝ ਸਮਾਂ ਇਹ ਫਾਈਲ ਦੀ ਕੀਮਤ 20,000 ਲਈ ਜਾਂਦੀ ਰਹੀ। ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਇਹ ਮੁਫਤ ਕਰਤੀ। 2 ਮਹੀਨੇ ਤੋਂ ਇਸ ਫਾਈਲ ਦੀ ਕੀਮਤ ਜਿਹੜੀ ਸੀ ਉਹ 5900 ਰੁਪਇਆ ਲੈਣੀ ਸ਼ੁਰੂ ਕਰਤੀ ਔਰ ਹੁਣ 25,000 ਰੁਪਏ ਦੀ ਜਿਹੜੀ ਹੈ ਇਹ ਵਿਕਣ ਲੱਗੀ ਆ। ਡਿਸਟ੍ਰਿਕਟ ਪ੍ਰਸ਼ਾਸਨ ਨੇ ਅਸਲਾ ਲਾਇਸੈਂਸ ਲੈਣ ਵਾਲਿਆਂ ਨੂੰ ਸਿਖਲਾਈ ਦੇਣ ਦਾ ਪ੍ਰੋਗਰਾਮ ਵੀ ਜਿਹੜਾ ਜੀ ਉਹ ਸ਼ੁਰੂ ਕੀਤਾ ਔਰ ਕਰਕੇ ਦਿੱਤਾ ਜਾ ਰਿਹਾ ਕਿ ਅਸਲਾ ਲਾਇਸੈਂਸ ਘਟਾਉਣ ਲਈ ਵੱਧ ਜਿਹੜੀ ਹੈ ਜੀ ਫੀਸ ਰੱਖੀ ਗਈ ਹੈ ਤਾਂ ਕਿ ਜਿਹੜਾ ਜੀ ਆਮ ਲੋਕ ਜਿਹੜੇ ਜੀ ਉਹ ਲਾਇਸੈਂਸ ਲੈ ਨਾ ਸਕਣ। ਬੇਸ਼ੱਕ ਇਹਨੂੰ ਕੁਝ ਲੋਕ ਜਿਹੜੇ ਜੀ ਉਹ ਗੁੰਡਾ ਟੈਕਸ ਕਹਿੰਦੇ ਆ, ਪਰ ਕੀ ਪੁੱਛੋ ਤਾਂ ਇਹ ਸਹੀ ਜਿਹੜਾ ਜੀ ਉਹ ਫੈਸਲਾ ਹੈ। ਇਹ ਬਿਲਕੁਲ ਹਰ ਪ੍ਰਸ਼ਾਸਨ ਨੂੰ ਜਿਹੜਾ ਜੀ ਉਹ ਕਰਨਾ ਚਾਹੀਦਾ। ਇੰਨੀ ਹੀ ਜਿਹੜੀ ਹੈ ਜੀ ਉਹ ਰੱਖਣੀ ਚਾਹੀਦੀ ਹੈ ਤਾਂ ਕਿ ਜਿਵੇਂ ਉਹ ਰਿਉੜੀਆਂ ਵਾਂਗੂ ਵੰਡਿਆ ਜਿਹੜਾ ਅਸਲਾ ਜੀ ਉੱਦਾਂ ਨਾ ਹੋਵੇ, ਕਿਉਂਕਿ ਇਹ ਮਾਰੂ ਜੇ ਕਿਸੇ ਨੂੰ ਚਾਹੀਦਾ ਆ ਲੋੜਵੰਦ ਨੂੰ ਉਹਦੇ ਵਾਸਤੇ ਵੀ ਹੋਵੇ। ਪਰ ਇਹ ਹੈ ਕਿ ਇਹਦਾ ਪੋਲੀਟੀਕਲ ਬਹੁਤ ਜਿਹੜੇ ਜੀ ਉਹ ਰੀਜ਼ਨ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਹਿਲੇ ਜਿਹੜੇ ਪਿਛਲੀ ਵਾਰੀ ਦੇ ਮੁੱਖ ਮੰਤਰੀ ਉਹਨਾਂ ਕੋਲ ਕੋਈ ਨੌਕਰੀ ਲੈਣ ਜਾਂਦਾ ਉਹ ਕਹਿੰਦੇ ਕਾਕਾ ਨੌਕਰੀ ਤਾਂ ਹੈ ਨਹੀਂ, ਅਸਲਾ ਦਾ ਲਾਇਸੈਂਸ ਜਿਹੜਾ ਜੀ ਉਹ ਲੈ ਜਾ। ਇੱਦਾਂ ਨਾ ਹੋਵੇ, ਇਹਦਾ ਸਿਆਸੀਕਰਨ ਜਿਹੜਾ ਉਹ ਕਰ ਦਿੱਤਾ ਗਿਆ। ਔਰ ਹੁਣ ਵੀ ਇਹ ਨਾ ਹੋਵੇ ਕਿ ਜਿਹੜਾ 25,000 ਕਿਤੋਂ ਲਿਆ ਜਾ ਰਿਹਾ ਆਪਣਿਆਂ ਨੂੰ ਹੋ ਸਕਦਾ ਜਿਹੜਾ ਵੀ ਇਹ ਛੱਡ ਦੇਣ, ਉਸ ਪੱਖੋਂ ਨਾ ਹੋਵੇ। ਅਦਰਵਾਈਜ਼ ਇਹ ਫੈਸਲਾ ਗਲਤ ਨਹੀਂ। ਜੀ ਬਿਲਕੁਲ, ਦੇਖ ਵਧੀਆ ਗੱਲ ਆ ਕਿ ਇੰਨਾ ਮਹਿੰਗਾ ਕਰ ਦਿੱਤਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।